ਜੀ ਦੋਸਤੋ ਅਹਿਮਦ ਰਜ਼ਾ ਵੱਲੋਂ ਸਲਾਮ ਸਾਰੇ ਦੋਸਤਾਂ ਨੂੰ। ਪਾਰਟੀਸ਼ਨ ਦੇ ਹਵਾਲੇ ਦੇ ਨਾਲ ਜਿਹੜੀਆਂ ਅਸੀਂ ਸਟੋਰੀਜ਼ ਕਰਦੇ ਹੁੰਦੇ ਹਾਂ ਉਹਦੇ ਜਿਹੜਾ ਵੱਡਿਆਂ ਤੋਂ ਅਸੀਂ ਪੁੱਛਦੇ ਹੁੰਦੇ ਹਾਂ ਉਹ ਹਿਸਟਰੀ ਹੈ ਜਿਹੜੀ ਲੋਕਾਂ ਦੀ ਜਿਹੜੀ ਵਾਪਰੀ ਲੋਕਾਂ ਦੇ ਨਾਲ। ਤੇ ਉਸ ਸਿਲਸਿਲੇ ਦੀ ਇੱਕ ਵੀਡੀਓ ਅੱਜ ਅਸੀਂ ਪਹੁੰਚੇ ਹਾਂ ਮੌਜ਼ਾ ਖੈਰ ਸ਼ਾਹ ਹੈ। ਔਰ ਮੌਜ਼ਾ ਖੈਰ ਸ਼ਾਹ ਦੇ ਬਾਰੇ ਵੀ ਦੱਸਦੇ ਜਾਈਏ ਕਿ ਕਾਫੀ ਵੱਡਾ ਮੌਜ਼ਾ ਹੈ ਜ਼ਮੀਨੀ ਲਿਹਾਜ਼ ਦੇ ਨਾਲ। ਇਹਦੇ ਤੇ ਇੱਕ ਅਲੱਗਾ ਅਸੀਂ ਵੀਡੀਓਜ਼ ਤੁਹਾਨੂੰ ਦੇਵਾਂਗੇ। ਮੌਜ਼ਾ ਖੈਰ ਸ਼ਾਹ ਦੇ ਵਿੱਚ ਵਸਦੇ ਬਾਬਾ ਨਜ਼ਰ ਮੁਹੰਮਦ ਜਿਨ੍ਹਾਂ ਦੀ ਉਮਰ ਕੁਝ 100 ਸਾਲ ਦੇ ਲਗਭਗ ਹੈ ਕਿ 100 ਸਾਲ ਤੋਂ ਕੋਈ 2 ਸਾਲ ਕੋਈ ਘੱਟ ਹੋਵੇ ਕੋਈ ਸਾਲ ਵੱਧ ਹੋਵੇ, ਇਹਦੇ ਕਰੀਬ ਕਰੀਬ ਹੈ ਇਹਨਾਂ ਦੀ ਉਮਰ। ਕਿਉਂਕਿ ਦੱਸਦੇ ਹਨ ਕਿ ਪਾਰਟੀਸ਼ਨ ਦੇ ਵੇਲੇ ਮੇਰੀ ਉਮਰ 25 ਸਾਲ ਆਈ। ਬਾਬਾ ਜੀ ਮਾਈਗ੍ਰੇਸ਼ਨ ਜਾਂ ਹਿਜਰਤ ਕਰਕੇ ਆਏ ਦਬ ਵਾਲਾ ਇੱਕ ਏਰੀਆ ਹੈ ਔਰ ਇਹ ਹੈ ਅਬੋਰ ਦੇ ਨੇੜੇ। ਅਬੋਰ ਦੱਸਦੇ ਨੇ ਕਿ ਉੱਥੋਂ 16 ਕਿਲੋਮੀਟਰ ਹੈ। ਤੇ ਉਹ ਏਰੀਏ ਦੇ ਬਾਰੇ ਅਸੀਂ ਡਿਟੇਲ ਨਾਲ ਪੁੱਛਦੇ ਹਾਂ। ਉਹ ਪੁੱਛਦੇ ਹਾਂ ਉਸ ਵੇਲੇ ਦਾ ਕਿ ਕੀ ਉਸ ਵੇਲੇ ਦੀ ਰਹਿਤਲ ਸੀ, ਕਿਵੇਂ ਉਹਦੇ ਤਬਦੀਲੀਆਂ ਆਈਆਂ। ਤਫਸੀਲੀ ਗੱਲਬਾਤ ਤੁਹਾਡੇ ਨਾਲ ਕਰਨੇ ਆ। ਸਾਡੀ ਖੁਸ਼ਕਿਸਮਤੀ ਹੈ ਕਿ ਬਾਬਾ ਜੀ ਮਾਸ਼ਾਅੱਲਾ ਸੁਣਦੇ ਵੀ ਸਹੀ ਹਨ ਔਰ ਬੋਲਦੇ ਬੜਾ ਸੋਹਣਾ ਹਨ, ਬੜੇ ਚੱਜ ਦੇ ਨਾਲ ਬੋਲਦੇ ਹਨ ਅਜੇ ਵੀ। ਤੇ ਸਾਰੀ ਤੁਹਾਨੂੰ ਸਮਝ ਆ, ਅਸੀਂ ਗੱਲਬਾਤ ਸ਼ੁਰੂ ਕਰਨੇ ਆ। ਅਸਲਾਮ ਅਲੈਕੁਮ ਜੀ। ਵਾਲੇकुम सलाम जी। ਜੀ ਬਾਬਾ ਜੀ ਕੀ ਨਾਮ ਤੇ हाजी नजर मंदे ਤੇ ਕੀ ਨਾਮ ਪਿਓ ਦਾਦੇ ਦਾ ਕੀ ਨਾਮ? प्यो का ना इलमदी ने ਹਾਂ दादे दे ना सी निहाल। ਨਿਹਾਲ निहाला रहंदे सां जिले हिसार दे विच। ਜ਼ਿਲ੍ਹਾ ਹਸਾਰ। जिला हिसार सरसा 720 कोटे सी। मंडी डब वाली सी जेड़ी अद्धी जिले हिसार दे विच सी, अद्धी जिले फिरोजपुर दे विच सी। ਉਹ ਸਾਨੂੰ ਮੰਡੀ ਸ਼ਹਿਰ ਲੱਗਦਾ ਸੀ। ਅਬੋਰ ਕਦੇ ਆਉਂਦੇ ਸਾਂ ਉਹਨੇ ਵੇਚਣ ਨੂੰ, ਉਹਨੇ ਨਹੀਂ ਭੇਡਾਂ ਤੋਂ ਲੈਂਦੀ, ਉਹਨੇ ਵਿਕਦੀ ਸੀ ਅਬੋਰ ਦੇ ਵਿੱਚ। ਇੱਥੇ ਆਉਂਦੇ ਸਾਂ ਉਹਨੇ ਵੇਚਣ ਅਬੋਰ ਇਹ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ। ਠੀਕ ਹੈ, ਆ ਗਈ ਸਮਝ। ਬਾਕੀ ਗੱਲ ਇਹ ਹੈ ਵੀ ਜ਼ਿਲ੍ਹਾ ਹਿਸਾਰ ਬਹੁਤ ਲੰਮਾ ਚੌੜਾ ਸੀ, ਬੜਾ ਲੰਮਾ ਚੌੜਾ ਸੀ। ਹਰ ਸ਼ੈ ਚਿੱਬੜ, ਮਤੀਰਾ, ਬਾਜਰਾ, ਮੁੱਗੀ, ਮੋਠ ਬਾ ਤੇਰੀ ਮੈਂ ਦੱਸਾਂ ਨਾ ਅਸੀਂ ਹੁੰਦੇ ਤੇ ਮਤੀਰਾ ਇੱਟਾ ਘੁੰਦਾ ਸੀ। 15 ਸੇਰ ਦਾ 10 ਸੇਰ ਦਾ ਪਏ ਹੁੰਦੇ ਸਨ। ਅੱਜ ਕੱਲ੍ਹ ਅਸੀਂ ਬੱਲਾ ਦੇ ਨਾਲ ਬੱਲਾ ਸੁੱਕ ਜਾਂਦੀਆਂ ਸਨ, ਮਤੀਰੇ ਉਵੇਂ ਪਏ ਹੁੰਦੇ ਸਨ। ਅਸੀਂ ਹਾੜੀ ਵੱਢਦੇ ਮਤੀਰੇ ਖਾਂਦੇ ਸਨ। ਹਾੜੀ ਵੱਢਦੇ ਮਤਲਬ ਪਹਿਲੇ ਹੋ ਜਾਂਦੇ। ਹਾਂ ਪਹਿਲੇ। ਤੇ ਬਾਕੀ ਗੱਲ ਇਹ ਹੈ ਐਸੀ ਬਿਆਨ ਹਨੇਰੀ ਵਗਦੀ ਹੈ ਨਾ ਤੇ ਨਾਲ ਹੀ ਸਾਹਮਣੀ ਬੀਜੀ ਖੜੀ ਏ ਤੇ ਇੱਧਰ ਹਾੜੀ ਵਾਲਾ ਵਾਹਣ ਪਿਆ ਹੈ। ਤੇ ਜੇ ਵਾਹ ਵਗਦੀ ਤੇ ਉਹ ਵੱਲਾਂ ਤੇ ਪੈ ਜਾਂਦੀ ਤੇ ਉਹ ਚਿੱਬੜ ਤੈਨੂੰ ਮੈਂ ਦੱਸਾਂ ਪੂਰੇ ਜਾਂਦੇ। ਉਹ ਪੂਰੇ ਜਾਂਦੇ ਜਿਹੜੇ ਫਿਰਦੇ ਤੇ ਭੇਡਾਂ ਬੱਕਰੀਆਂ ਖੁਰੜੀ ਮਾਰ ਕੇ ਉਹ ਚਿੱਬੜ ਕੱਢ ਲੈਂਦੀਆਂ ਸੀ। ਠੀਕ ਹੈ, ਆ ਗਈ ਸਮਝਿਆ। ਉਹ ਅਸੀਂ ਫਿਰ ਉਹ ਭੇਡਾਂ ਨੂੰ ਵੱਟ ਤੇ ਚੜਾ ਦੇ ਤੇ ਉਹ ਖੁਰੇ ਮਾਰਦੀਆਂ ਤੇ ਚਿੱਬੜ ਕੱਢਦੀਆਂ, ਅਸੀਂ ਕੱਢ ਲੈਂਦੇ ਤੇ ਖਾ ਲੈਂਦੇ। ਤੇ ਮਤੀਰਾ ਚਿੱਬੜ ਬਹੁਤ ਹੁੰਦਾ ਸੀ, ਬਹੁਤ ਹੱਥ ਤੋਂ ਵੀ ਕਰਾ। ਤੇ ਅੱਲਾ ਦੀ ਮਿਹਰਬਾਨੀ ਸੀ ਇੱਥੇ ਬਿਰਾਨ ਬਾਰਿਸ਼ ਹੋਈ ਰਹਿੰਦੀ ਸੀ। 5 ਕਨਾਲ ਦਾ ਵਿਗਾ ਸੀ ਸਾਡੇ, 5 ਕਨਾਲ ਦਾ। 5 ਕਨਾਲਾਂ ਦਾ 1 ਵਿਗਾ। 1 ਵਿਗਾ ਇੱਥੇ ਤੇ ਨਾ ਕਿੱਲੇ। ਜੀ ਜੀ। ਉਹ ਸਾਡਾ ਜ਼ਿਲ੍ਹਾ ਹਿਸਾਰ ਸੀ, 5 ਕਨਾਲ ਦਾ ਵਿਗਾ ਸੀ। ਅਸੀਂ ਉਹ ਕਿੱਲੇ ਗਿਣਦੇ ਸਾਂ ਜਿੱਥੇ ਵੀ ਹੁੰਦੇ 5 ਕਨਾਲ ਦੇ ਸਨ ਸਾਰੇ। ਬਾਕੀ ਗੱਲ ਇਹ ਹੈ ਵੀ ਵਾਹੀਆਂ ਕਿਹੜੀਆਂ ਆਉਂਦੀਆਂ? ਵਾਹੀ ਸਾਰੀ ਹੁੰਦੀ ਸੀ, ਮੋਠ ਵੀ ਆ ਗਈ ਸਮਝਿਆ, ਮੂੰਗੀ ਵੀ, ਬਾਜਰਾ ਵੀ, ਗੁਆਰਾ ਵੀ ਆ ਗਈ ਸਮਝ। ਇਹ ਸੀ ਸਾਵੀ ਦਾ ਕੰਮ। ਤੇ ਹਾੜੀ ਜੌ ਵੀ, ਕਣਕ ਵੀ, ਛੋਲੇ ਵੀ, ਇਹ ਹਾੜੀ ਸੀ। ਮਤਲਬ ਬਰਾਨੀ ਆਈ ਬਾਰਿਸ਼ਾਂ ਤੇ ਹੁੰਦੀ ਹੈ, ਹਰ ਸ਼ੈ ਹੁੰਦੀ ਹੈ। ਹੁਣ ਬਾਬਾ ਜੀ ਇਹ ਦੱਸੋ ਵੀ ਜਿਹੜਾ ਤੁਹਾਡਾ ਇੱਕ ਤਾਂ ਪਿੰਡ ਦਾ ਨਾਂ ਤੁਸੀਂ ਆਦੇ ਦਾ ਦੱਸੋ, ਮੁੜ ਆਸੇ ਪਾਸੇ ਦੇ ਲੰਘਦੇ ਵਾਲੇ ਪਾਸੇ ਕਿਹੜੇ ਪਿੰਡ ਹੈ, ਚੜ੍ਹਦੇ ਵਾਲੇ ਪਾਸੇ ਸਾਰੇ 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 ਦੱਸਦੇ। ਸਾਡਾ ਪਿੰਡ ਸੀ ਜੂਤੇ ਵਾਲੀ। ਠੀਕ ਹੈ, ਜੂਤੇ ਵਾਲੀ ਵੱਜਦੀ ਸੀ। ਜੂਟੇ ਵਾਲੀ? ਜੂਤੇ ਵਾਲੀ, ਜੂਤੇ ਵਾਲੀ। ਸਾਡੇ ਉਦਾਲ ਹੈ ਰਿਆਸਤ ਬੀਕਾਨੇਰ ਹੈ, ਇਸ ਦੱਖਣ ਵਾਲੇ ਪਾਸੇ ਢਾਬਾ। ਢਾਬਾ ਬੜਾ ਪਿੰਡ ਸੀ, ਡਬਲ 2-3 ਹਜ਼ਾਰ ਦੀ ਬਸਤੀ ਸੀ ਉਹ, ਪਰ ਰਿਆਸਤ ਬੀਕਾਨੇਰ ਦੇ ਵਿੱਚ ਸੀ। ਸਾਡੇ ਨਾਲ ਗੱਦ ਲੱਗਦੇ ਸਰਗੇ। ਸਾਡੇ ਦੇ ਲਹਿੰਦੇ ਵਾਲੇ ਪਾਸੇ ਕੱਦੂ ਖੇੜਾ ਸੀ, ਨਾਲ ਕੋਈ ਸਾਰਾ ਜੀ 6 ਮੁਰੱਬਿਆਂ ਤੇ ਕਿ 7 ਮੁਰੱਬਿਆਂ ਤੇ ਸੀ ਕੱਦੂ ਖੇੜਾ। ਉਹ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਸੀ। ਠੀਕ ਹੈ। ਦੇ ਉੱਪਰ ਜਾਏ ਪਾਸੇ ਸਾਡੇ ਲੋਹਗੜ੍ਹ, ਅਬੂਬ ਸ਼ਹਿਰ, ਸਗਤੇ ਵਾਲਾ,
ਇਹ ਸੀ। ਹੂੰ ਤੇ ਦੱਖਣ ਦੀ ਇਹਦੀ ਕਿਵੇਂ ਦਾ ਚੜ੍ਹਦੇ ਦੀ ਚੁੰਡ ਤੇ ਪਿੰਡ ਸੀ ਸਿੱਖਾਂ ਦਾ ਕੇਰਾ। ਕੇਰਾ ਬੜਾ ਮਸ਼ਹੂਰ ਹੈ। ਆ ਬੜਾ ਹਾਂ, ਹਾਂ, ਮਸ਼ਹੂਰ ਜੀ, ਸੀ ਜੀ। ਕੇਰਾ ਸਿੱਖਾਂ ਦਾ ਸੀ। ਹੂੰ ਉਦੋਂ ਅਗਾ ਆ ਜਾਂਦੀ ਸੀ ਕਿੱਲੇ ਆਈ, ਜੀ ਜੀ ਕਿੱਲੇ ਆਈ ਦੇ ਅੱਗੇ ਆ ਜਾਂਦੀ ਸੀ ਮੰਡੀ ਡੱਬਾ ਵਾਲੀ। ਠੀਕ ਹੈ। ਸਾਨੂੰ ਮੰਡੀ ਡੱਬਾ ਵਾਲੀ ਲੱਗਦੀ ਸੀ। ਤੇ ਇਹ ਜਿਹੜਾ ਹਿੰਦੂ ਮਲਕੋਟ ਹੈ ਆ ਹਿੰਦਮਲ ਕੋਟ ਇਹ ਉੱਥੋਂ ਕਿੱਥੇ ਕੁ ਦੂਰ ਹੈ ਤੇ ਗੰਗਾ ਨਗਰ ਇਹ ਕਿੱਥੇ ਕੁ ਦੂਰ ਹੈ? ਜਿਹੜੀ ਗੰਗਾ ਨਗਰ ਦੀ ਰਾਮਨਗਰ ਹੈ। ਰਾਮਨਗਰ 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 ਘੱਟ ਤੋਂ ਘੱਟ ਹੈਗੀ ਸੀ ਤਾਂ ਕੋਈ 30-35 ਕੋ ਹੋਤੇ ਸੀ। 30-35 ਕੋ ਆ ਵਾਹ ਵੱਧ ਬਣ ਜਾਂਦਾ। ਬੰਦ ਥੇ ਸੀ ਤੈਨੂੰ ਮੈਂ ਦੱਸਾਂ ਹੂੰ। ਕਿਉਂ ਇਹ ਰਾਮਨਗਰ ਸੀ ਨਾ ਜਿਹੜਾ ਰਿਆਸਤ ਬੀਕਾਨੇਰ। ਇਹ ਬੀਕਾਨੇਰ ਚ ਹੈ। ਹਾਂ ਇਹ ਬੀਕਾਨੇਰ ਦੇ ਤੁਸੀਂ ਵਿੱਚ ਉਸ ਵੇਲੇ ਦੇ ਪੰਜਾਬ ਵਿੱਚ ਹੈ। ਅਸੀਂ ਪੰਜਾਬ ਦੇ ਵਿੱਚ ਆਏ ਠੀਕ ਹੈ ਉੱਥੇ। ਠੀਕ ਹੈ। ਅਸੀਂ ਉੱਥੇ ਸੇ ਇਹ ਰਾਹ ਦੇ ਵਿੱਚ ਆਉਂਦਾ ਸੀ ਹਨੂੰਮਾਨਗੜ੍ਹ ਹੂੰ ਗੱਡੀਆਂ ਦਾ ਜੰਕਸ਼ਨ ਸੀ। ਹੂੰ ਉਦੋਂ ਅਗਾ ਰਾਮਨਗਰ ਆਉਂਦਾ ਸੀ। ਹੂੰ ਆ ਗਈ ਸਮਝ ਰਾਮਨਗਰ ਬੜਾ ਸ਼ਹਿਰ ਸੀ ਨਰੋਇਆ। ਤੇ ਜਿੱਥੇ ਤੁਸੀਂ ਰਹਿੰਦੇ ਆਏ ਹਾਂ ਉਹਦੇ ਆਸੇ-ਪਾਸੇ ਉਹ ਤੇ ਮੁਸਲਮਾਨ ਦੇ ਘਣੇ ਪਿੰਡ ਆ ਜਾਂ ਸਾਰੇ ਕੋਈ ਸਿੱਖਾਂ ਦਾ ਪਿੰਡ ਆ ਕੋਈ ਹਿੰਦੂਆਂ ਦਾ ਇਕੱਠੇ ਉਹ ਹੀ ਆ ਸਾਰੇ? ਜਿੱਥੇ ਅਸੀਂ ਰਹਿੰਦੇ ਆਏ ਨਾ ਸਾਡੇ ਨੇੜੇ ਇੱਕ ਤਾਂ ਢਾਬਾ ਸਨ ਬੀਕਾਨੇਰ ਦੀਆਂ ਰਿਆਸਤ ਬੀਕਾਨੇਰ ਦੀਆਂ ਬਾਗੜੀਆਂ ਦੀਆਂ। ਠੀਕ ਉਹ ਹੈ। ਬਾਗੜੀ ਸਨ ਬਾਗੜੀ, ਸਾਰੇ। ਜੀ, ਜੀ। ਹਾਂ, ਹਾਂ। ਤੇ ਇੱਕ ਪਿੰਡ ਸੀ ਨਾਲ ਸਾਡੇ ਬੁਲਰਾ ਸਿੱਖਾਂ ਦੀਆਂ। ਹੂੰ ਇਸ ਪਾਸੇ ਕੇਰਾ ਪੈ ਗਿਆ ਸਿੱਖਾਂ ਦਾ। ਹੂੰ ਇਹ ਦੋ ਪਿੰਡ ਸਨ ਸਿੱਖਾਂ ਦੇ ਸਾਡੇ ਨਾਲ ਲੱਗਦੇ। ਹੂੰ ਬਾਕੀ ਲੋਹਗੜ੍ਹ ਅਬੂ ਸ਼ਹਿਰ ਕੰਦੂ ਖੇੜਾ ਇਹ ਮੁਸਲਮਾਨਾਂ ਦੇ ਹੂੰ, ਸਾਡੇ ਪਾਸੇ ਤੇ ਸਰਗੇ ਹੂੰ, ਮੁਸਲਮਾਨਾਂ ਦੇ। ਤੇ ਬਾਕੀ ਗੱਲ ਇਹ ਹੈ ਵੀ ਉਦੋਂ ਅਸੀਂ ਬੈਠੇ ਸੀ ਨਾ ਉੱਥੇ ਤਾਂ ਸਿੱਖ ਸਾਥੋਂ ਡਰਦੇ ਸਨ। ਹੂੰ ਸਾਡੇ ਗਰਾਂ ਦੇ ਛੋਰ ਜਿਹੜੇ ਹੈਗੇ ਸਨ ਨਾ ਹੂੰ ਰਾਤੀ ਜਾਂਦੇ ਰਹਿੰਦੇ ਤੇ ਉਹਨਾਂ ਦੇ ਘਰਾਂ ਚੋਂ ਬੱਕਰੇ ਖੋਲ ਲਿਆਉਂਦੇ ਸਨ। ਹੂੰ ਬੱਕਰੇ ਲਿਆ ਤੇ ਕੋ ਤੇ ਖਾ ਲੈ। ਹੂੰ ਵੱਡੇ ਰਿਆਸਤ ਬੀਕਾਨੇਰ ਦੀ ਉਹਨਾਂ ਨੇ ਪੁਲਿਸ ਤੇ ਚੜਾਈ ਹੂੰ ਤੇ ਆਣ ਕੇ ਵਿਖਾ ਦਿੰਦੇ ਸੀ ਵੀ ਆਹ ਖੱਲਾਂ ਪਈਆਂ ਜੇ ਲੈ ਜਾਓ, ਇਹ ਲੈ ਜਾਓ। ਆਹ ਪਈਆਂ ਨੇ ਦਵਾਡੀਆਂ ਇਹ ਲੈ ਜਾਓ ਅਸੀਂ ਖਾ ਲੈ। ਅੱਛਾ ਠੀਕ ਹਾਂ। ਹੋ ਗਿਆ। ਅੱਛਾ ਇਹ ਦੱਸੋ ਹਾਂ। ਬਾਬਾ ਜੀ ਕਿ ਉਸ ਵੇਲੇ ਦੇ ਕੋਈ ਤੁਹਾਡੇ ਜਿਹੜੇ ਕੋਈ ਯਾਰ ਬੇਲੀ ਹੈ ਬਚਪਨ ਦੇ ਤੁਹਾਡੇ ਆਖਿਰ ਤੁਸੀਂ 25 ਸਾਲ ਉੱਥੇ ਜ਼ਿੰਦਗੀ ਹਾਂ ਗੁਜ਼ਾਰੀ ਬਿਲਕੁਲ ਉਹ ਬਿਲਕੁਲ। ਕਿਵੇਂ ਦੇ ਦਿਨ ਉੱਥੇ ਗੁਜ਼ਾਰੇ ਕੀ ਕਰਦੇ ਆਏ ਤੁਸੀਂ ਕਿਵੇਂ ਯਾਰ ਬੇਲੀ ਆਏ ਕਿਹੜੀਆਂ ਖੇਡਾਂ ਖੇਡਦੇ ਆਏ? ਮੈਥੋਂ ਸੁਣ ਲੈ ਹੂੰ ਘੋਲ ਹੁੰਦੇ ਆ ਡਾਡੇ ਤੇ ਕੌਡੀ ਖੇਡਦੇ ਸਾਂ ਅਸੀਂ। ਹੂੰ ਕੌਡੀ ਖੇਡਦੇ ਸਾਂ ਤੇ ਘੋਲ ਅਸੀਂ ਹੁੰਦੇ ਸਨ ਇਹ 20 ਦਿਆਂ ਤੋਂ 15 ਦਿਆਂ ਤੋਂ ਘੋਲ ਬੰਨ ਲੈਂਦੇ ਸਾਂ। ਠੀਕ ਹੈ। ਆ ਗਈ ਸਮਝ ਹੁਣ ਤੂੰ ਤੇ ਮੈਂ ਘੁੜੇ ਹੈ ਨਾ ਹੂੰ ਤੇ ਤੂੰ ਮੈਨੂੰ ਢਾ ਲਿਆ ਤੇ ਮੈਂ ਤੈਨੂੰ ਆਖਿਆ ਵੀ 20 ਦਿਆਂ ਦਾ ਘੋਲ ਬੰਨ ਲੈ ਕੋਲ। ਬੰਨ ਲੈ ਘੋਲ। ਤੂੰ ਆਖਿਆ ਵੀ ਠੀਕ ਹੈ। ਉਹ ਫਿਰ ਘੋਲ ਵੱਧ ਜਾਂਦਾ ਸੀ। ਫਿਰ ਉਹ ਸਾਰੀ ਦੁਨੀਆ ਉੱਥੇ ਹੁੰਦੀ ਸੀ ਪਤਾ ਲੱਗ ਜਾਂਦਾ ਸੀ ਫਲਾਣੇ ਦੇ ਘੋਲ ਨੇ। ਹੂੰ ਉਹ ਫਿਰ ਦੁਨੀਆ ਲੋਹਗੜ੍ਹ ਅਬੂ ਸ਼ਹਿਰ ਦੂਰ ਦੂਰ ਤੱਕਰ ਦੇ ਭਲਵਾਨ ਆਉਂਦੇ ਸਨ ਉੱਥੇ ਘੁਲਦੇ ਸਨਗੇ। ਠੀਕ ਹੈ। ਘੁਲ ਦਾ ਬੜਾ ਸ਼ੌਕ ਹੈਗਾ ਸੀ ਉੱਥੇ। ਤੇ ਬਾਕੀ ਕੌਡੀ ਵੀ ਖੇਡਦੇ ਸਨ। ਹੂੰ ਕੌਡੀ ਤਾਂ ਖੇਡਦੇ ਆ ਇੱਕ ਮਿਸਾਲ ਹੈ ਜਿਵੇਂ ਹੁਣ ਆ ਖੈਰ ਚਾਹੇ ਹੂੰ ਤੇ ਆ ਇਹ ਕਿਵੇਂ ਦਾ ਹਬੀਬ ਕੇ ਨੇ ਹਬੀਬ ਕੇ ਇਹਨਾਂ ਨੇ ਕੌਡੀ ਬੰਨ ਲਈ ਉਹ ਜ਼ਰੂਰ ਚੱਕਾਂ ਨੇ ਆਪਸ ਵਿੱਚ ਆਪ ਬੰਨ ਦੇ ਵਿੱਚ ਬੰਨ ਲਈ ਤੇ ਖੇਡਣ ਲੱਗ ਗਏ। ਹੂੰ ਉਹ ਅੱਗੇ ਸੀ ਐਂ ਜ਼ਮਾਨਾ। ਤੇ ਬਾਕੀ ਗੱਲ ਇਹ ਜੇਤਾ ਤੇਰਾ ਅਸੀਂ ਜ਼ਿਲ੍ਹੇ ਹਿਸਾਰ 'ਚ ਬੈਠੇ ਰਹੇ ਨਾ ਉਹ ਜੀ ਸਾਨੂੰ ਮੌਜ ਅਜੇ ਇੱਥੇ ਵੀ ਨਹੀਂ ਚੱਕਰੀ। ਵਾਹ ਵਾਹ। ਇਹ ਤੇਰੇ ਅੱਗੇ ਮੈਂ ਗੱਲ ਖੜੀ ਹਾਂ ਕਰਾਂ ਹਾਂ ਹਾਂ ਕਿਉਂ ਦੇਖ ਉਹ ਇੱਥੇ ਤਾਂ ਹੁਣ ਅਗਲਾ ਵੀ ਬਿਮਾਰ ਪਿਛਲਾ ਵੀ ਬਿਮਾਰ। ਉੱਥੇ ਮਟੀਰੇ ਖਾਂਦੇ ਸਾਂ ਰੱਤੇ ਲਾਲ ਬੈਂਚ ਦੇ ਖੋਲੇ 21 ਬਿਮਾਰੀਆਂ ਤੋੜਦੇ ਸਨ। ਹਾਂ ਹਾਂ 21 ਬਿਮਾਰੀਆਂ ਦੇਖ ਲੈ ਵੱਡੇ ਦਿਨਾਂ ਬੰਦੇ ਮਤੀਰਾ ਅਸੀਂ ਮਾਰਿਆ ਠੋਲਾ ਤੇ ਅਸੀਂ ਮੁੱਕੀ ਮਾਰੀ 2 ਫਾੜੀਆਂ ਹੋ ਗਈਆਂ। ਇੱਕ ਫਾੜੀ ਨਾਲ ਬੰਦਾ ਰਾਜਦਾ ਸੀ। ਐਡੀ ਐਡੀ ਫਾੜੀ ਹੋ ਜਾਂਦੀ ਉਹ ਇੱਕ ਜਣਾ ਇੱਧਰ ਬਹਿ ਕੇ ਖਾ ਲੈਂਦਾ ਇੱਕ ਇੱਧਰ ਖਾ ਲੈਂਦਾ। ਹੂੰ ਹੂੰ ਵੱਡੇ ਸਵੇਰੇ ਹਾੜੀ ਬੀਜਣ ਜਾਂਦੇ ਤਾਂ ਹਾੜੀ ਮਟੀਰੇ ਇੱਕ ਇੱਕ 2 ਲੈ ਜਾਂਦੇ। ਰੋਟੀ ਵੇਲੇ ਟਿੱਕਰ ਉਹ ਮਟੀਰਾ ਖਾ ਤੇ ਬੀਜਦੇ ਹਲ ਵਾਹਦੇ। ਉਦੋਂ ਪਿੱਛੇ ਨਾ ਮਟੀਰਾ ਇੱਥੋਂ ਆ ਮਟੀਰਾ ਤਾਂ ਸੂਲ ਪਾ ਦਿੰਦਾ। ਹਾਂ ਹਾਂ ਮੈਂ ਕਦੇ ਖਾਧਾ ਹੀ ਨਹੀਂ ਤੇ ਉੱਥੇ ਸਾਰਾ ਜਿਹੜਾ ਮੈਂ ਵੱਡੜੇ ਦਾ ਉੱਠੀ ਤੇ ਪਹਿਲੀ ਮਟੀਰਾ ਖਾਂਦਾ ਸੀ। ਮੇਲੇ ਮੂਲੇ ਲੱਗਦੇ ਆ ਮੇਲੇ ਆਸੇ ਪਾਸੇ? ਆਸੇ ਪਾਸੇ ਤੈਨੂੰ ਮੈਂ ਦੱਸ ਰਿਹਾ ਉਹ ਲੱਗਦੇ ਸਨ ਫੱਗੜੀ ਮੇਲੇ। ਠੀਕ ਹੈ। ਇੱਥੇ ਤਾਂ ਹੁਣ ਲੱਗਦੇ ਨਾ ਹਰ ਕਿਸੇ ਦੇ। ਉੱਥੇ ਲੱਗਦਾ ਸੀ ਮੇਲਾ ਤੈਨੂੰ ਮੈਂ ਦੱਸੀ ਜਾਣਾ ਪਹਿਲੀ ਤਾਂ ਲੱਗਦਾ ਸੀ
ਉੱਥੇ ਚੁਟਾਲੇ ਠੀਕ ਹੈ ਤੇ ਦੂਜਾ ਮੇਲਾ ਜਾ ਲੱਗਿਆ ਫਿਰ ਤੈਨੂੰ ਮੈਂ ਦੱਸੀ ਜਾਣਾ ਨਾ ਗ੍ਰਾਮਾਂ ਦੇ ਵਿੱਚ ਮੰਡੀ ਡੱਬ ਵਾਲੀ ਠੀਕ ਹੈ ਉਹ ਮੇਲੇ ਫਿਰ ਪਰਸੂ ਉੱਥੇ ਹਰ ਕੋਈ ਲਿਆਂਦਾ ਤੇ ਇਕੱਠੇ ਹੁੰਦੇ ਆ ਗਈ ਸਮਝ ਤੇ ਗੁੱਗਾ ਮੈੜੀ ਹੈਗੀ ਸੀ ਗੁੱਗਾ ਮੈੜੀ ਮੇਲਾ ਲੱਗਦਾ ਤੇ ਫੱਗਣ ਚੇਤਰ ਚੋਂ ਲੱਗਦਾ ਸੀ ਬਾਕੀ ਗੱਲ ਇਹ ਕੀ ਹੈ ਫਿਰ ਰਾਖੇ ਲੋਕ ਬਹਿ ਜਾਂਦੇ ਸਨ ਹਾੜੀਆਂ ਦੇ ਵਿੱਚ ਠੀਕ ਹੈ ਉਹ ਫਿਰ ਰਾਹ ਟੱਪਦਾ ਨਾ ਕੋਲੋਂ ਤੇ ਪਰਸੂ ਲੰਘਦੇ ਟੱਪਦੇ ਕੋਈ ਲਈਆ ਹੈ ਤੇ ਉਹ ਫਿਰ ਲੋਕ ਵਾਈ ਤੇ ਛੱਡ ਤੇ ਰਜਾਂਦੇ ਸਨ ਬੰਦੇ ਰਾਖੇ ਬਹਿ ਜਾਂਦੇ ਸਨ ਤੂੰ ਮੈਂ ਬੈਠਾ ਰਾਖਾ ਮੇਰੀ ਭਾਈ ਤੂੰ ਅਗਾ ਮੈਂ ਤੈਨੂੰ ਟਪਾਤਾ ਅਗਾ ਤੇਰਾ ਆਂਦਾ ਜਾ ਮੇਰੀ ਭਾਈ ਛੱਡ ਦੇ ਉਹ ਜ਼ਮਾਨਾ ਸੀ ਐਂ ਤੇ ਹੁਣ ਕੋਈ ਯਾਰਾਂ ਬੇਲੀਆਂ ਦੇ ਨਾਲ ਜਿਹੜੇ ਕੋਈ ਮਜ਼ਾਕ ਸ਼ਜ਼ਾਕ ਕੁਝ ਚੱਲਦੇ ਆ ਮੇਲਿਆਂ ਤੇ ਜਾਂਦੇ ਆ ਕੋਈ ਯਾਦ ਜੀ ਜੀ ਮੇਰੇ ਤੈਨੂੰ ਮੈਂ ਦੱਸਿਆ ਨਾ ਵੀ ਹੁੰਦਾ ਜਿਹੜਾ ਨਾ ਸੁਣਦੇ ਸਾਂ ਇੱਕ ਬਾਬੇ ਫਰੀਦ ਆ ਮੇਰਾ ਜੀ 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 ਇਹ ਸੁਣਦੇ ਸਾਂ ਹਾਂ ਹਾਂ ਪਰ ਇਹ ਸੁਣਦੇ ਸਾਂ ਦਰਿਆ ਟੱਪ ਤੇ ਆਉਣਾ ਪੈਂਦਾ ਸੀ ਜੀ ਜੀ ਉਹ ਫਿਰ ਅਸੀਂ ਇੱਕ ਦੋ ਇੱਥੇ ਡੁੱਬ ਗਏ ਸਨ ਉਹ ਅਸੀਂ ਨਹੀਂ ਪਹੁੰਚੇ ਕਦੇ ਆਏ ਸਾਡੇ ਇਹ ਬਾਬੇ ਫਰੀਦ ਦੇ ਮੇਰੇ ਤੇ ਤੈਨੂੰ ਮੈਂ ਦੱਸ ਰਿਹਾ ਕਿਉਂ ਇਹ ਦਰਿਆ ਟੱਪਣਾ ਪੈਂਦਾ ਸੀ ਬੇੜੀ ਤੇ ਅਸੀਂ ਦਰਿਆ ਵੇਖੇ ਨਹੀਂ ਠੀਕ ਦਰਿਆ ਉਹਦੇ ਤਾਂ ਮੜੋ ਦੂਆ ਬਰਾਨਾ ਇਲਾਕਾ ਸੀ ਕੋਈ ਜਿਹੜੇ ਕੋਈ ਤੁਹਾਡੇ ਕੋਈ ਯਾਦ ਕੋਈ ਨਾਂ ਉੱਥੋਂ ਦੇ ਜਿਹੜੇ ਕੋਈ ਤੁਹਾਡੇ ਸਿੱਖ ਕੋਈ ਹਿੰਦੂ ਬੇਲੀ ਜਾਣਦੇ ਕੋਈ ਨਾਂ ਯਾਦ ਹੈ ਦੱਸੋ ਕਿਹੜੇ ਕਿਹੜੇ ਨਾਂ ਤੇ ਉਹਨਾਂ ਨਾਲ ਕਿਵੇਂ ਤਾਂ ਤੁਹਾਡੀ ਯਾਰੀ ਹੈ ਉਹ ਤੈਨੂੰ ਮੈਂ ਦੱਸਾਂ ਨਾ ਸਾਡਾ ਇੱਕ ਘਰ ਬਣਿਆ ਸੀ ਦਲੀਪ ਜੱਟ ਸੀ ਨਾ ਬੁੱਲਰਾ ਸੀ ਹਾਂ ਬੇਲੀ ਸੀ ਉਹ ਮੇਰੇ ਪਿਓ ਦਾ ਉਹ ਪਿੰਡ ਬੁੱਲਰਾਂ ਦੇ ਵਿੱਚ ਰਹਿੰਦਾ ਬੁੱਲਰਾ ਪਿੰਡ ਸੀ ਦਲੀਪ ਜੱਟ ਉਹਦਾ ਪੁੱਤਰ ਵੱਡਾ ਹਰਨੇਕ ਸੀ ਛੋਟਾ ਚੰਦ ਸੀ ਇੱਕ ਦਿਆਲ ਸਿੰਘ ਸੀ ਤਿੰਨ ਪੁੱਤਰ ਇਹ ਬੁੱਲਰ ਹੈ ਹਾਂ ਬੁੱਲਰਾ ਹਾਂ ਦੂਜਾ ਅਰਜਨ ਸੀ ਇਹਦਾ ਦਲੀਪ ਦਾ ਭਰਾ ਉਹ ਬਹੁਤ ਹੋਇਆ ਸੀ ਉਹਦੇ ਪੁੱਤਰ ਦੋ ਸਨ ਇੱਕ ਹਰਮਨ ਸੀ ਹਰਮਨ ਇੱਕ ਚਾਂਦ ਸੀ ਦੋਵੇਂ ਉਹਦੇ ਪੁੱਤਰ ਸਨ ਤੇ ਹੋਰ ਗੱਲਾਂ ਦੇ ਵੀ ਨਾਂ ਜਾਣਨੇ ਹੈ ਜਿਹੜੇ ਉੱਥੇ ਬੈਠੇ ਸੀ ਦੱਸ ਦਿਓ ਜਿਹੜੇ ਜਿਹੜੇ ਬੈਠੇ ਆ ਹੋ ਸਕਦਾ ਕਿ ਉਹਨਾਂ ਦੇ ਪੋਤਰਿਆਂ ਦੋਤਰਿਆਂ ਚੋਂ ਕੋਈ ਤੁਹਾਡੀ ਗੱਲ ਸੁਣ ਰਹੀ ਹੋਵੇ ਤਾਂ ਉਹਨੂੰ ਲੱਗੇ ਵੀ ਸਾਡੇ ਨਾਨੇ ਦਾਦਿਆਂ ਦਾ ਜ਼ਿਕਰ ਹੋ ਰਹੀ ਹੈ ਹਾਂ ਉਹ ਤੈਨੂੰ ਮੈਂ ਦੱਸਾਂ ਵੀ ਉੱਥੇ ਹੋਵੇ ਮੋਬਾਈਲ ਤੇ ਉਹ ਸੁਣ ਲੈਣਗੇ ਆ ਗਈ ਸਭ ਨੰਬਰ ਨਹੀਂ ਇਹ ਸੁਣ ਸੈਣ ਅੱਛਾ ਹਾਂ ਠੀਕ ਹੈ ਫਿਰ ਤਾਂ ਤੈਨੂੰ ਮੈਂ ਦੱਸ ਰਿਹਾ ਨਾ ਉਹ ਹੈ ਤੈਨੂੰ ਮੈਂ ਦੱਸਾਂ ਦਲੀਪ ਜੱਟ ਦੇ ਪੁੱਤਰ ਦਾਬਾਲੀ ਦੇ ਸੀ ਦਲੀਪ ਠੀਕ ਦਾਬਾਲੀ ਮੰਡੀ ਦੇ ਨਾਲ ਪਿੰਡ ਸੀ ਤੇ ਉੱਥੇ ਵਿਆਹਿਆ ਸੀ ਬਾਕੀ ਗੱਲ ਕੀ ਉਹਦੇ ਟੱਬਰ ਦੇ ਨਾਂ ਨਵਾਬਾ ਸੀ ਠੀਕ ਹੈ ਆ ਗਈ ਸਮਝਿਆ ਠੀਕ ਹੈ ਹਾਂ ਤੇ ਉਹ ਜਾਂਦੇ ਆਂਦੇ ਚਾਹੇ ਅਸੀਂ ਇੱਕੋ ਘਰ ਸਾਡਾ ਬਣਿਆ ਸੀ ਇਹ ਫਿਰ ਜ਼ਮੀਨ ਸਾਡਾ ਪਿੰਡ ਗਹਿਣੇ ਦਿੰਦਾ ਜ਼ਮੀਨ ਨਾ ਇਹ ਲੈ 20 ਕਿੱਲੇ 10 ਕਿੱਲੇ 15 ਕਿੱਲੇ ਉਹ ਜਿਹੜੀ ਗਹਿਣੇ ਦਲੀਪ ਜੱਟ ਨੂੰ ਦਿੰਦੇ ਸਨ ਨਾ ਉਹ ਸਾਰੀ ਸਾਡੇ ਕੋਲੇ ਹੁੰਦੀ ਸੀ ਉਹ ਅਸੀਂ ਬੀਜਦੇ ਸੀ ਉਹ ਫਿਰ ਤੀਜਾ ਹਿੱਸਾ ਵੰਡ ਲੈਂਦੇ ਸਨ ਉਹ ਤੀਜਾ ਹਿੱਸਾ ਸਾਤੋਂ ਵੰਡ ਲੈਂਦੇ ਸਨ ਸ਼ਾਦੀਆਂ ਵਿਆਹਾਂ ਤੇ ਖੁਸ਼ੀ ਗਮੀ ਤੇ ਜਿਹੜੇ ਦਲੀਪ ਸਿੰਘ ਗੁਰੀ ਹੈ ਇਹ ਵੀ ਤਾਂ ਸਾਰੇ ਆਉਂਦੇ ਜਾਂਦੇ ਆ ਇਹ ਦਲੀਪ ਤਾਂ ਇਹ ਤੇ ਸਿੱਖ ਲੋਲੇ ਵੱਡਲੇ ਸਾਡੇ ਆ ਬੈਂਦੇ ਸਨ ਇੱਕੋ ਘਰ ਬਣਿਆ ਸੀ ਲੋਲੇ ਵੱਡਲੇ ਅਸੀਂ ਪਰੀ ਦੇ ਵਿੱਚ ਨਾ ਸਾਰਾ ਕੁਛ ਝਗੜਾ ਝਮੇੜਾ ਨਬੇੜਦੇ ਸਨਗੇ ਬਾਕੀ ਗੱਲ ਇਹ ਹੈ ਵੀ ਸਾਡਾ ਮੋਗਾ ਆਂਦਾ ਸੀ ਇਹਨਾਂ ਸਿੱਖਾਂ ਦੇ ਘਰਾਂ ਚੋਂ ਠੀਕ ਹੈ ਮੰਦਰ ਆਂਦਾ ਸੀ ਇੱਕ ਉਹ ਸੜ ਗਿਆ ਤੇ ਤਿੰਨ ਮੋਗੇ ਠੀਕ ਹੈ ਆ ਕੇਰੇ ਦਾ ਹੋ ਗਿਆ ਆ ਬੁੱਲਰਾਂ ਦਾ ਹੋ ਗਿਆ ਤੇ ਆ ਸਾਡੇ ਪਿੰਡ ਦਾ ਸਿੱਧਾ ਉਹ ਟੈਲਾਂ ਹਨ ਟੈਲਾਂ ਇਹ ਜ਼ਿਲ੍ਹੇ ਫਿਰੋਜ਼ਪੁਰ ਤੋਂ ਪਾਣੀ ਆਉਂਦਾ ਜੀ ਜੀ ਇਹ ਜਿਹੜੀ ਰਾਜੇ ਵਾਲੀ ਨਹਿਰ ਹੈ ਉਸੇ ਚੋਂ ਆਉਂਦਾ ਨਹੀਂ ਰਾਜੇ ਵਾਲੀ ਨਹਿਰ ਤਾਂ ਗੰਡਾ ਸਿੰਘ ਹੈ ਇੱਥੋਂ ਤੋਂ ਇਹ ਹੋਰ ਨਹਿਰ ਇਹ ਪਿੱਛੋਂ ਆਉਂਦਾ ਠੀਕ ਹੈ ਠੀਕ ਗੰਡਾ ਸਿੰਘ ਵਾਲਾ ਹੈ ਨਹੀਂ ਉਸ ਦੇ ਉਹਲੇ ਪਾਸੋਂ ਮਹਿੰਦਰ ਨਹਿਰ ਨਿਕਲੀ ਸਾਰੇ ਚੱਕਾਂ ਨੂੰ ਪਿਛਾ ਉਹ ਮਹਿੰਦਰ ਪਾਣੀ ਦੇਂਦਾ ਆਉਂਦਾ ਸਹੀ ਤੇ ਸਾਡੇ ਤੇ ਆ ਕੇ ਅਖੀਰ ਹੋ ਜਾਂਦੀ ਬਿਲਕੁਲ ਹਾਂ
ਹੋਰ ਤੈਨੂੰ ਮੈਂ ਦੱਸਾਂ ਪੁੱਛ ਜਿਹੜਾ ਪੁੱਛਣਾ ਜਿਹੜਾ ਕੋਈ ਅੱਛਾ ਇਹ ਦੱਸੋ ਬਾਬਾ ਜੀ, ਉਹ ਦਲੀਪ ਸਿੰਘ ਹੋਰਾਂ ਦੀ ਗੱਲ ਕਰਦੇ ਪਏ ਸੀ ਵੀ ਉਹ ਗਰੀ ਸਾਡੇ ਆਉਂਦੇ ਸੀ ਉਹਨਾਂ ਹਾਂ ਦੇ ਜਾਂਦੇ ਬਿਲਕੁਲ ਸੀ। ਬਿਲਕੁਲ ਤੇ ਹੁਣ ਇਹ ਦੱਸੋ ਵੀ ਤੁਹਾਨੂੰ ਕਿਵੇਂ ਕਹਿ ਦੱਸਾ ਵੀ ਹੁਣ ਤੁਹਾਨੂੰ ਇਹ ਦੇਸ਼ ਛੱਡਣਾ ਪਊ ਸੀ ਜਿੱਥੇ ਤੁਸੀਂ ਜੰਮੇ ਜਾਏ, ਹਾਂ ਤੇ ਤੁਹਾਨੂੰ ਪਹਿਲੀ ਵਾਰੀ ਜਿੰਨੇ ਆਖਿਆ ਵੀ ਦੇਸ਼ ਛੱਡਣਾ ਪਊ ਸੀ ਉਹ ਉਹਦੇ ਤੇ ਕਾਬੜ ਤਾਂ ਬੜੀ ਚੜੀ ਹੋ ਸੀ ਵੀ ਇਹ ਕੀ ਆਂਦਾ ਵੀ ਅਸੀਂ ਇਹਦਾ ਘਰ ਛੱਡ ਜਾਈਏ। ਤੁਮਕਾ ਲੱਗਾ ਜੀ ਜੀ ਸਾਡੇ ਛੋਰ ਸੀ ਇੱਕ ਬੜਾ ਲਾਡਲਾ ਰਕਬਾ ਵੀ ਉਹਦਾ ਬੜਾ ਸੀ, ਉਹ ਲਿਆ ਸੀ ਐਡਾ ਕਿ ਦੇ ਦੂਗਾ ਅੱਛਾ ਲੱਕੜ ਦਾ ਸੀ ਬਾਡੀ ਹੁੰਦੀ ਹਾਂ ਤੇ ਲਿਆ ਤੇ ਉਹ ਅਸੀਂ ਮੇਜ਼ ਦੇ ਉੱਤੇ ਰੱਖ ਲੈਂਦਾ। ਉਹ ਰੇਡੂਆ ਬੋਲਦਾ ਉਹ ਦਾ ਪਾਕਿਸਤਾਨ ਤੇ ਹਿੰਦੁਸਤਾਨ ਆਪੋ ਆਪ ਹੋ ਗਿਆ। ਹੂੰ ਅਸੀਂ ਦੇਣ ਦੇ ਚਾਰ ਸਵੇਰੇ ਧੀ ਚੋ ਦੇਂਦੇ ਤਾਰ ਨਹੀਂ ਕੁਛ ਇਹ ਬੋਲਦਾ ਕਿਵੇਂ ਇਹ ਬੋਲਦਾ ਕਿਵੇਂ ਤੇ ਉਹ ਆਦਾ ਫਿਰ ਵੰਡ ਹੋ ਗਈ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ। ਹੂੰ ਮੁਸਲਮਾਨਾਂ ਨੂੰ ਇੱਥੋਂ ਜਾਣਾ ਪਏਗਾ। ਹੂੰ ਅਸੀਂ ਜਾਂਦੇ ਧੀਤੇ ਦੇ ਘਰ ਬਾਹਰ ਛੱਡ ਕੇ ਕਿਵੇਂ ਜਾਣਾ ਪਏਗਾ। ਰੇਡੀਓ ਨੂੰ ਤੋੜ ਦਈਏ ਵੀ ਦੇਣ ਚਾਹੀਦੀ ਹਾਂ ਉਹ ਅਸੀਂ ਉਹਦੇ ਚਾਰ ਜਿਹੜੇ ਵੇਂਦੇ ਨਾ ਕੋਈ ਤਾਰ ਨਾ ਕੋਈ ਕੁਛ ਨਾ ਕਰ ਉਹ ਗੱਲਾਂ ਕਰਦਾ ਕਿਲੇ ਤਾਂ ਅਸੀਂ ਸੁਣਦੇ। ਅਸੀਂ ਜਾਂਦੇ ਵੀ ਇਹ ਗੱਲਾਂ ਕੀ ਕਰਦਾ ਹੈ, ਘਰ ਛੱਡਣੇ ਪੈਣਗੇ ਅਸੀਂ ਕਰਨਾ ਪਏਗਾ। ਹਾਂ ਘਰ ਕੌਣ ਛੱਡੇਗਾ। ਹਾਂ ਘਰ ਕੌਣ ਛੱਡੇ ਤੇ ਉਹ ਜਿੱਥੇ ਵਕਤ ਮੇਰੇ ਪਿਆ ਹੈ ਹੱਲੋ ਗੁੱਲਾ ਤੇ ਤੈਨੂੰ ਮੈਂ ਦੱਸਾਂ ਵੀ ਉਹ ਸਾਡੇ ਇਸ ਪਾਸੇ ਦੀ ਲੋਕ ਘਰ ਹੈ ਅਬੂ ਸ਼ਹਿਰ ਜਿਹਨੂੰ ਗਾਫਲਾ ਆਇਆ ਉੱਠੀ ਤੇ ਨਾਲ ਸਾਡਾ ਪਿੰਡ ਵੀ ਡਰ ਗਿਆ। ਉੱਠੀ ਤੇ ਸਾਡਾ ਪਿੰਡ ਵੀ ਡਰ ਗਿਆ। ਅਸੀਂ ਆ ਗਏ ਪੱਕ ਹੋ ਗਿਆ ਵੀ ਹੁਣ ਜਾਣਾ ਪਊ। ਹਾਂ ਜਾਣਾ ਪੈਸੀ ਵੀ ਉੱਠੀ ਆ ਗਈ ਦੁਨੀਆ। ਅਸੀਂ ਉੱਠੀ ਕੇ ਤੇ ਆ ਗਏ ਅਬੋਰ ਆ ਪੱਕੀ ਪੁਲ ਜੀ ਜੀ ਆ ਜਿਹੜੀ ਪੁਲ ਤੂੰ ਦੱਸਦਾ ਪਿਆ ਹੁਣ। ਅੱਛਾ ਜਿਸ ਵੇਲੇ ਬੋਰ ਪੱਕੀ ਪੁਲ ਤੇ ਆ ਗਏ ਹਾਂ ਉਸ ਤੋਂ ਪਹਿਲੇ ਘਰ ਦਾ ਜਿਹੜਾ ਕੋਈ ਸਮਾਨ ਸਮੂਨ ਆ ਕਿਵੇਂ ਕੀਤਾ ਤੇ ਕੀ ਉੱਤੇ ਛੱਡਾ ਕੀ ਲਿਆ ਮੇਰੀ ਗੱਲ ਤਾਂ ਸੁਣ ਸਿਰਫ ਜਿਹੜੇ ਉੱਠਣ ਜਿੰਨਾ ਕੋਲੇ ਉਹਨਾਂ ਬੋਰੇ ਭਰ ਲਏ ਕੱਪੜਿਆਂ ਤੇ ਮਣ ਆਟਾ ਪਿਆ ਤੇ ਵਿੱਚ ਪਾ ਲਿਆ। ਬਾਕੀ ਗੱਲ ਕੀ ਹੈ ਜਿੰਨਾ ਕੋਲੇ ਗੱਡੇ ਸਨ ਉਹਨਾਂ ਗੱਡੇ ਦਾ ਸਮਾਨ था। ਜਿੰਨੇ ਅਸੀਂ ਆਏ ਨਾ ਇੱਥੇ ਪੱਕੀ ਨਹਿਰ ਤੇ ਇੱਥੇ ਆਣ ਦੇ ਵੱਜ ਗਿਆ ਥੱਲਾ। ਇੱਕ ਵਾਰੀ ਹੋਰ ਮੇਰੇ ਤੋਂ ਇੱਕ ਸਵਾਲ ਹੋਰ ਪੁੱਛਾਂ ਤੁਸੀਂ ਜਿਹੜੇ ਘਰ ਦੇ ਜੀ ਉੱਥੋਂ ਚੱਲੇ ਆਏ ਕਿਤੇ ਵਿਰਾ ਹੈ ਪਿਓ ਸੋ ਤੁਹਾਡਾ ਜੀਂਦਾ ਹਾਂ ਨਾਲ ਸਾਥ ਸੂਤ ਵੀ ਉਸੇ ਸਾਰਾ ਗੱਲ ਸੁਣੇ ਨਾ ਅਸੀਂ ਸੱਤ ਭਰਾ ਸਾਂ ਜੀ ਹਾਂ ਪਿਓ ਜੀਂਦਾ ਸੀ ਆਜੀ ਸਮਝਿਆ ਚੰਗੇ ਭਲੇ ਸਾਏ ਪਿਓ ਵੀ ਸਾਡਾ ਗੱਭਰੂ ਸੀ ਅਸੀਂ ਵੀ ਗੱਭਰੂ ਸਾਏ। ਬਾਕੀ ਗੱਲ ਇਹ ਸਮਾਨ ਸਾਡਾ ਲੱਗਿਆ ਅਸੀਂ ਉੱਠਾ ਆਦੇ ਉੱਠ ਆਪ ਜੀ ਉਠਾਏ ਤੇ ਬੋਰਿਆਂ ਦੇ ਵਿੱਚ ਪਾਇਆ ਤੇ ਜਿਸਲੇ ਆਇਆ ਨਾ ਫਿਰ ਇਹ ਨਹਿਰ ਤੇ ਇੱਥੇ ਆਣ ਕੇ ਉਹਨਾਂ ਨੇ ਆਖਿਆ ਵੀ ਜਿਹੜਾ ਹਥਿਆਰ ਹੈ ਉਹ ਵੀ ਤੇ ਰੱਖ ਦਿਓ। ਹਥਿਆਰ ਹੈ ਤੁਹਾਡੇ ਕੋਲ? ਹਾਂ ਹਥਿਆਰ ਜਿੰਨਾ ਕੋਲ ਬੰਦੂਕਾਂ ਛੇਲੇ ਸੋਟੀ ਉਹਨਾਂ ਸੋਟੀਆਂ ਵੀ ਰਖਾ ਲੀਆਂ ਛੇਲੇ ਵੀ ਰਖਾ ਲਏ ਬੰਦੂਕਾਂ ਵੀ ਰਖਾ ਦੋਏ ਦੇ ਬੈਠਾ ਰਿਹਾ ਕਾਬਲਾ ਦੋਏ ਦੇ ਤੇ ਅਖੀਰ ਜਿਹੜੇ ਭੂਤ ਸਨ ਬੜੇ ਨਿਸ਼ਾਨ ਕੋਲ ਇਹਨਾਂ ਕੋਈ ਅਸਲਾ ਵੀ ਡਾਢਾ ਸੀ। ਇਹ ਉੱਡੇ ਜਾਨਵਰ ਨੂੰ ਦੇਖ ਲੈਂਦੇ ਸਨ ਭੂਤ ਆਜੀ ਸਮਝਿਆ। ਤੇ ਬਾਕੀ ਗੱਲ ਇਹ ਬੂੜਾ ਨਾਲ ਸੀ ਉਹਨਾਂ ਦੀ ਅਦਾਵਤ। ਉਹ ਠਾਕਰ ਸਨ ਸੀਤੋਗੜ੍ਹ ਦੇ। ਸੀਤੋਗੜ੍ਹ ਤੇ ਠਾਕਰ ਹੈ ਸਿੱਖ ਹੈ ਕਿ ਹਿੰਦੂ ਹੈ? ਹਿੰਦੂ ਹੈ। ਹਿੰਦੂ ਹੈ ਠਾਕਰ ਹੈ ਹਿੰਦੂ ਹੈ ਠਾਕਰ ਖੜਿੰਦੇ ਹੈ ਕਹਿੰਦੇ ਹੈ ਹਿੰਦੂ। ਇਹਨਾਂ ਦੀ ਬੁੱਢੀ ਫਿਰ ਇਹ ਧੂੜ ਲੈ ਗਏ ਸਨ ਠੀਕ ਹੈ ਚਾਹ ਤੇ ਧੂੜ ਲੈ ਗਏ ਸਨ ਤੇ ਉਹਨਾਂ ਨੂੰ ਦੁੱਖ ਸੀ ਡਾਢਾ ਪੁਰਾਣਾ ਦੁੱਖ ਪੁਰਾਣਾ ਦੁੱਖ ਉਹ ਸੀ। ਉਹਨਾਂ ਨੇ ਫਿਰ ਸਖੂਬਾ ਤੇ ਜੇਤਾ ਚੂੜਾਵਾ ਤੇ ਜੇਤੇ ਵੀ ਇਕੱਠੇ ਹੁੰਦੇ ਸਨ ਉਹਤੇ ਹੀ ਇਕੱਠੇ ਕਰਦੇ ਤੇ ਫਿਰ ਬਾਹਰ ਲੈ ਤੈਨੂੰ ਮੈਂ ਦੱਸਾਂ ਪੱਕੀ ਨਹਿਰ ਠੀਕ ਹੈ ਪੱਕੀ ਨਹਿਰ ਦੀ ਪੁਲ ਮੰਨ ਗਏ। ਉਹ ਪੁਲ ਦੇ ਵਿੱਚ ਫਿਰ ਇੱਟਾ ਜੰਗ ਹੋਇਆ ਸੀ ਤੈਨੂੰ ਮੈਂ ਕੀ ਦੱਸਾਂ ਲੂ ਕੱਢੇ ਖੜੇ ਹੋ ਜਾਂਦੇ ਉਹ ਗੱਲ ਨਹੀਂ ਕੀਤੀ ਜਾਂਦੀ। ਉਹਨਾਂ ਨੇ ਪੁਲ ਲਈ ਮੰਨ ਤੇ ਫਿਰ ਗਾਫਲੇ ਨੂੰ ਪੈ ਗਏ ਕਿਲੇ ਪਏ ਉਧਰੋਂ ਵੀ ਬਹੁਤ ਵੱਡੇ ਮਰੇ ਆਜੀ ਸਮਝਿਆ। ਫਿਰ ਇਹਨਾਂ ਨੇ ਦੇ ਤੇ ਧੱਕਾ ਪੁਲ ਤੋਂ ਪਾਸੇ ਕਰ ਦਿੱਤੇ ਕਿਲੇ ਉਹ ਸਿੱਖ ਉਹ ਮੱਲੀ ਖਏ ਸਨ ਨਾ ਉਹ ਪਾਸੇ ਕਰ ਦਿੱਤੇ। ਪਹਿਲੇ ਉਹਨਾਂ ਨੇ ਬੰਦੇ ਮਾਰੇ ਮੁਸਲਮਾਨਾਂ ਦੇ ਵੀ ਮਾਰੇ ਤੇ ਮੁਸਲਮਾਨਾਂ ਵੀ ਮਾਰੇ ਮੁਸਲਮਾਨਾਂ ਉਹਨਾਂ ਦੇ ਮਾਰੇ ਅਖੀਰ ਤੇ ਮੁਸਲਮਾਨਾਂ ਉਹਨਾਂ ਨੂੰ ਧੱਕ ਦਿੱਤਾ। ਹਾਂ ਉਹ ਫਿਰ ਕਿਹੜੀ ਪੁਲ ਮੱਲੀ ਖਏ ਸਨ ਨਾ ਤੇ ਇਕੱਠਾ ਹੋ ਕੇ ਜੱਟਾ ਤੇ ਪੈ ਗਿਆ ਕਿਲੇ ਤੇ ਪੁਲ ਕਿਤੇ ਬੰਦੇ ਆ ਮੁਸਲਮਾਨਾਂ ਦੇ ਮੁਸਲਮਾਨਾਂ ਲੋਕ ਹੈ ਜੱਥੇ ਦੇ ਵਿੱਚ ਕੋਈ ਕਰੋੜਾ ਬੰਦਾ ਸੀ
ਕੋਈ ਹੂੰ। ਕੱਦਾ ਨਹੀਂ ਦਿੱਤੀ ਹੂੰ ਕੋਈ 20 ਪਿੰਡ ਇਕੱਠੇ ਹੋਏ 20 ਪਿੰਡ ਆ ਇਕੱਠੇ ਇਕੱਠੇ ਹੂੰ ਇੱਥੋਂ ਰੱਖ ਕੇ ਇੱਟਾ ਲੰਮਾ ਸੀ ਜਿਵੇਂ ਇੱਥੋਂ ਬੱਚਿਆਂ ਹੀ ਨਹੀਂ ਏਡਾ ਏਡਾ ਲੰਮਾ ਕਾਫਲਾ। ਕਾਫਲਾ ਲੰਮਾ ਸੀ ਹੂੰ ਇਹ ਤੈਨੂੰ ਮੈਂ ਦੱਸਦਾ ਹੂੰ ਉਹ ਮੁੜ ਤੈਨੂੰ ਮੈਂ ਦੱਸਦਾ ਅੱਗੇ ਸਾਡੇ ਦੋਏ ਫੌਜੀ ਸਨ ਉਹ ਘੋੜਿਆਂ ਤੇ ਸਨ ਦੋ ਵਿਆਹ ਹੂੰ ਉਹ ਫਿਰ ਅੱਗੇ ਜਾਂਦੇ ਤੇ ਜਿਹੜਾ ਪਿੰਡ ਆਦਾ ਸੀ ਹਿੰਦੂਆਂ ਦਾ ਤੇ ਆਖ ਦਿੰਦੇ ਪਾਸੇ ਹੋ ਜਾਓ ਇੱਥੋਂ ਸਾਨੂੰ ਟੱਪ ਜਾਣ ਦਿਓ ਜਿਹੜਾ ਅੱਗੇ ਆ ਗਿਆ ਮਾਰਿਆ ਜਾਏਗਾ ਜੀ ਹੂੰ ਉਹ ਫਿਰ ਪਿੰਡ ਪਾਸੇ ਹੋ ਜਾਂਦਾ ਫਿਰ ਇਹ ਗਾਫਲਾ ਟੱਪਿਆ ਆਉਂਦਾ ਪਾਕਿਸਤਾਨ ਦੇ ਵਿੱਚ ਕਿਲੇ ਹਦੂਦ ਚ ਵੜ ਗਏ ਤੇ ਉਸ ਲਈ ਉਹ ਤੁਸੀਂ ਕਿੱਥੋਂ ਹਦੂਦ ਵਿੱਚ ਵੜਿਆ ਕਿਹੜੀ ਥਾਂ ਤੋਂ ਪਾਕਿਸਤਾਨ ਅਸੀਂ ਵੜਿਆ ਅਬੋਰ ਕੋ ਅਬੋਰ ਕੋਲੋਂ ਹਾਂ ਤੇ ਅਬੋਰ ਦੇ ਤੇ ਮੀਆਂ ਬਾਗ ਅਲੀ ਸੁਖੇਰੇ ਉਰੀ ਵੀ ਆਏ ਆਓ ਤੁਸੀਂ- ਅਬੋਰ ਦੇ ਨੇ ਅਬੋਰ ਦੇ ਤੁਸੀਂ ਇਹਨਾਂ ਦੇ ਕਾਫਲੇ ਨਾਲ ਆਇਆ ਜਾਂ ਵੱਖਰਾ ਕਾਫਲਾ ਇਹ ਗਾਫਲਾ ਤੋਂ ਅੱਗੇ ਆ ਗਿਆ ਇਹ ਪਹਿਲੇ ਆ ਗਏ ਮੀਆਂ ਬਾਗ ਅਲੀ ਤੇ ਚੁੱਕੇ ਉਸ ਵੇਲੇ ਇਹ ਇੱਥੇ ਆ ਗਿਆ ਸਿਆਸੀ ਬੰਦਾ ਹਾਂ ਨਾ ਹਾਂ ਉਸ ਵੇਲੇ ਦਾ ਉੱਥੋਂ ਦਾ ਐਮਐਲਏ ਆ ਜਿਵੇਂ ਅੱਜ ਆਪਣਾ ਐਮਐਨਏ ਇੱਥੋਂ ਦਾ ਹਾਂ ਖਾਦਮ ਦਾ ਪੁੱਤਰ ਹਾਂ ਹੈ ਉਹ ਪਹਿਲੀ ਆ ਗਿਆ ਸੀ ਇੱਥੇ ਮਨੀ ਰਾਮ ਸੀ ਬੱਚਾ ਹੈ ਮੇਰੇ ਮਿੰਜਰਾਬਾਦ ਦੀ ਕੋਠੀ ਉਹਦੇ ਨਾਲ ਉਹਨੇ ਤਬਾਦਲਾਬਾਦ ਵੀ ਨੇ ਨਾਗਰ ਸੇਠ ਨਾਗਰ ਉਹਨਾਂ ਹਾਂ, ਨੇ ਕੀਤਾ ਨਾਗਰ ਮਲ ਉਹਨਾਂ ਨੇ ਲੈ ਲਿਆ ਹਾਂ ਇਹ ਬੋਰ ਵਾਲਾ ਉਹਨਾਂ ਨੇ ਦੇ ਦਿੱਤਾ ਨਾਗਰ ਉਹਨਾਂ ਨੂੰ ਬਸ ਤੇ ਤੇ ਇਹ ਉਹਨਾਂ ਨੇ ਲੈ ਲਿਆ ਇਹ ਉਹਨਾਂ ਲੈ ਲਿਆ ਅੱਛਾ ਤੁਸੀਂ ਵੱਖਰਾ ਕਾਫਲਾ ਇੱਥੋਂ ਵੜਿਆ ਅਬੋਰ ਵਾਲੀ ਸਾਈਡ ਤੋਂ ਤੁਸੀਂ ਆਏ ਹਾਂ ਬੋਰਾਈ ਸਾਈਡ ਤੋਂ ਅਸੀਂ ਆਏ ਵੱਖਰਾ ਗਾਫਲਾ ਸਾਡਾ ਇੱਥੇ ਮੁੜ ਕਿੱਥੇ ਕੋ ਸਾਰੇ ਖੈਰੀ ਸਲਾਮ ਤੇ ਤੁਹਾਡੇ ਘਰ ਵਾਲੇ ਸਾਰੇ ਖੈਰੀ ਸਲਾਮ ਤੇ ਅਸੀਂ ਫਿਰ ਗਾਫਲਾ ਸਾਡਾ ਹੈ ਨਾ ਇਹ ਅੱਲਾ ਕੀਤਾ ਖੈਰੀ ਮੇਰੀ ਪਾਕਿਸਤਾਨ ਚ ਸਾਰਾ ਹੀ ਆ ਗਿਆ ਅਗਾੜ ਤੇ ਫਿਰ ਜਿਲੇ ਪਾਕਿਸਤਾਨ ਚ ਵੜ ਗਏ ਆਪੋ ਆ ਬਿਠਾ ਤੇ ਕੋਈ ਕਿਧਰੇ ਗਿਆ ਤੇ ਕੋਈ ਕਿਧਰੇ ਗਿਆ ਆਗੀ ਖਿੰਡ ਗਏ ਉੱਥੋਂ ਖਿੰਡ ਗਏ ਵੀ ਹੁਣ ਤੁਸੀਂ ਮਹਿਫੂਜ਼ ਹੋ ਗਏ ਹਾਂ ਅਸੀਂ ਉੱਥੋਂ ਚੱਲੇ ਤੇ ਢੋਲੀ ਵਾਲਾ ਵੱਜਦਾ ਸੀ ਠੀਕ ਹੈ ਆਗੀ ਸਮਝਿਆ ਢੋਲੀ ਵਾਲੇ ਸਾਡੇ ਸੀ ਰਿਸ਼ਤੇਦਾਰੀ ਅਸੀਂ ਉੱਥੋਂ ਢੋਲੀ ਵਾਲੇ ਆ ਗਏ ਇੱਥੇ ਆਣ ਤੇ ਫਿਰ ਬੈਠੇ ਤੇ ਨਹੀਂ ਉੱਠੇ ਤੇ ਨਹੀਂ ਕੀਤੇ ਐਵੇਂ ਤੈਨੂੰ ਮੈਂ ਪਿਆ ਕਾ ਵੀ ਪੂਰੇ ਜਾਂ ਕੀਤੇ ਅਸਲ ਇੱਥੇ ਉਮਰ ਗੁਜ਼ਾਰੀ ਗਈ ਤੇ ਵਾਈ ਬਿੱਟੀ ਵੀ ਇੱਥੇ ਕਰਦੇ ਰਹੇ ਜ਼ਮੀਨ ਵੀ ਇਹ ਢੋਲੀ ਵਾਲਾ ਕਿੱਥੇ ਹੈ ਢੋਲੀ ਵਾਲਾ ਕਦੇ ਸੁਣਿਆ ਵੇਗਾ ਜੰਡ ਵਾਲਾ ਜੋ ਜੀ ਜੰਡ ਵਾਲਾ ਹਾਂ ਉਹਦੇ ਨਾਲ ਅੱਛਾ ਜੰਡ ਵਾਲੇ ਦੇ ਨਾਲ ਢੋਲੀ ਵਾਲਾ ਢੋਲੀ ਵਾਲਾ ਇਹ ਵੇਖ ਲੈ ਤੇ ਇਧਰਲੇ ਪਾਸੇ ਨੂਰ ਸਰ ਸੀ ਜੀ ਜੀ ਨੂਰ ਸਰ ਹਾਂ ਵਿਚਾਲੇ ਢੋਲੀ ਵਾਲਾ ਸੀ ਜੀ ਜੀ ਹਾਂ ਪਿੰਡ ਸਾਡਾ ਤੇ ਜੋ ਉੱਥੇ ਰਹੇ ਮੁੜ ਕਿਤਨੇ ਕੁ ਸਾਲ ਰਹੇ ਇੱਥੇ ਕਿਤਨੇ ਕੁ ਸਾਲ ਪਹਿਲੇ ਆਏ ਇੱਥੇ ਉੱਥੇ ਤਾਂ ਉਮਰ ਹੀ ਗੁਜ਼ਾਰੀ ਪਿਛਾ ਤਾਂ ਪਿਓ ਦਾਦੇ ਨੇ ਕਦੋਂ ਦੇ ਬੈਠੇ ਸਨ ਇਹ ਪਤਾ ਹਾਂ ਉਹ ਤਾਂ ਪਿਛਲੀਆਂ ਤਾਂ ਸਾਰੀਆਂ ਨਸਲਾਂ ਉੱਥੇ ਬੈਠੀਆਂ ਨਾ ਹਾਂ ਵਟੂਆਂ ਦੇ ਜੋਧੇ ਕੇ ਵਟੂ ਵੀ ਉੱਥੇ ਬੈਠੇ ਆ ਗੰਗਾ ਨਗਰ ਦੇ ਕੋਲੇ ਹਾਂ ਇਹ ਤੁਹਾਡੇ ਕਾਲੇ ਕੇ ਵਟੂ ਵੀ ਜਿਵੇਂ ਦੱਸਦੇ ਨੇ ਵੀ ਇਹ ਵੀ ਉੱਥੇ ਆਏ ਹਾਂ ਇਹ ਤਾਂ ਉੱਥੇ ਇੱਥੇ ਜਿਸੇ ਡੋਲੀ ਵਾਲੇ ਆ ਗਏ ਹਾਂ ਡੋਲੀ ਵਾਲੇ ਕਿਤਨਾ ਕਰਸਾ ਰਹੇ ਤੇ ਮੁੜ ਇੱਥੇ ਆਗਾ ਕਿਦਾਂ ਢੋਲੀ ਵਾਲੇ ਤੇ ਅਜੇ ਵੀ ਬੈਠੇ ਨੇ ਸਾਡੇ ਵਿਆਹ ਇੱਥੇ ਸਾਨੂੰ ਹੋ ਗਏ ਕੋਈ 10-15 ਸਾਲ ਆਇਆ ਇਹ ਖੈਰ ਸ਼ਾਹ ਖੈਰ ਸ਼ਾਹ ਆਇਆ ਨੇ ਹਾਂ ਇੱਥੇ ਅਸੀਂ ਆਏ ਖੈਰ ਸ਼ਾਹ ਬੈਠੋ ਸੁਣ ਲੈ ਵੀ ਇੱਥੇ ਸੀ ਖੈਰ ਸ਼ਾਹ ਦੇ ਵਿੱਚ ਰਿਸ਼ਤੇਦਾਰੀ ਸੀ ਤੇ ਉਹ ਜਿਹੜੀ ਛੋਰੀ ਸਾਡੀ ਇੱਥੇ ਵਿਆਹੀ ਸੀ ਨਾ ਮੇਰੇ ਟੱਬਰ ਦੀ ਸੀ ਭੂਆ ਜੀ ਤੇ ਉਹਨੂੰ ਆਇਆ ਮੈਂ ਮਿਲਣ ਵਾਸਤੇ ਤੇ 4 ਕਿੱਲੇ ਵੇਚੇ ਇੱਕ ਉਹਨਾਂ ਦੇ ਆਪਦੇ ਸਕੇ ਨੇ ਲੱਗਦੇ ਨੇ ਠੀਕ ਹੈ ਉਹਨੇ ਮੈਨੂੰ ਆਖਿਆ ਭਾਈ ਆ 4 ਕਿੱਲੇ ਲੈ ਲੈ ਤੂੰ ਮੈਂ ਆਖਿਆ ਭੈਣਾ 4 ਕਿੱਲਿਆਂ ਤੇ ਮੈਂ ਨਹੀਂ ਬਹਿੰਦਾ ਕਿੱਲੇ ਘੱਟ ਤੋਂ ਘੱਟ ਹੁਣ ਤੇ 10 ਹੋਣੀ ਜਾਂ 12 ਸਹੀ ਹੈ ਵੀ 2-4 ਕਿੱਲਿਆਂ ਤੇ ਗੁਜ਼ਾਰਾ ਨਹੀਂ ਹੁੰਦਾ ਹਾਂ ਉੱਤੋਂ ਆ ਜਾਂਦਾ ਮਾਸਟਰ ਇਕਬਾਲ ਉਹਨੇ ਆਖਿਆ ਵੀ ਇੱਥੇ 14-15 ਕਿੱਲੇ ਪਏ ਨੇ ਅੰਬਲੀ ਜੱਟ ਦੇ ਠੀਕ ਹੈ ਉਹ ਲੈ ਲੈ ਉੱਥੋਂ ਮੈਂ ਕਿੱਲੇ ਆਇਆ ਇੱਥੇ ਵੀ ਨੂਰਾਮ ਦੇ ਨਾਈ ਦਾ ਉਹ ਡੇਲੀ ਤੇ ਨੂਰਾਮ ਮੈਨੂੰ ਲੈ ਕੇ ਉਹਦੇ ਕੋਲੇ ਜਾਈ ਉਹ ਨੂਰਾਮ ਦੇ ਕੋਲੇ ਕਿੱਲੇ ਮੈਂ ਆਇਆ ਤਾਂ ਉਹਨੇ ਆਖਿਆ ਆ ਰਾਈ ਵੇਚਦੇ ਨੇ ਕੋਲ ਦੇ ਕੋਲੇ ਹਿਸਾਬ ਸਾਰੇ ਲੱਗ ਗਿਆ ਇੱਕੇ ਜਗ੍ਹਾ ਤੇ ਜ਼ਮੀਨ ਬਣਦੀ ਪਈ ਲੈ ਲਈ ਹਾਂ ਉਹਨੇ ਆਖਿਆ ਆ ਰਾਈ ਵੇਚਦਾ ਰਾਤੀ ਸਾਡੇ ਕੋਲੇ ਬੈਠਾ ਰਿਹਾ ਹੈ 2 ਅੱਠੀ ਦਿੰਦਾ ਹੈ ਮੈਂ ਉੱਥੇ ਨੂਰਾਮ ਦੇ ਘਰੋਂ ਸੀ ਚੱਪਾ ਲੈਣ ਉਹਨੂੰ ਗੱਲਿਆ ਵੀ ਲਿਆ ਉਹਨਾਂ ਨੂੰ ਛੱਡ ਉਹ ਆਈ ਤੇ ਇੱਥੇ ਬੈਠੇ ਸਨ ਆ ਟਾਲੀ ਦੇ ਪਹਿਲੇ ਪਾਸੇ ਉਹਨਾਂ ਦੇ ਘਰ ਸਨ ਤੇ ਲੈ ਗਈ ਛੱਤ ਤੇ ਉੱਥੇ ਪੁੱਛਿਆ ਮੈਂ ਹਾਂ ਬਈ ਜ਼ਮੀਨ ਵੇਚਦੇ ਜੇ ਅੱਗੇ ਅਸੀਂ ਭਾਈ ਵੇਚਦੇ 2 ਅੱਠੀ ਵੇਚਦੇ ਮੈਂ ਗੱਲ ਕਰੋ ਕੀ ਲੈਂਦੇ ਜੇ ਅਸੀਂ ਅੱਗੇ ਲੈਨੇ ਭਾਈ ਇੱਥੇ ਬੈਠੇ ਸੁਣ ਲੈ 10,000 ਨੂੰ ਵੀ ਵਿਕੀਏ 20 ਨੂੰ ਵੀ ਵਿਕੀਏ
ਯਕੀਨ ਵੀ ਯਕੀਏ ਅਸੀਂ 40,000 ਕਿੱਲੇ ਦਾ ਲਈਏ। ਠੀਕ ਹੈ। ਮੈਂ ਆਖਿਆ ਵੀ ਅੱਜ ਤੇਰੇ ਨਾਲ ਮੈਂ ਗੱਲ ਨਹੀਂ ਕਰਦਾ, ਤੇਰੇ ਨਾਲ ਭਲਕੇ ਕਰਾਂਗਾ ਗੱਲ ਆ ਕੇ ਮੈਂ ਘਰੇ ਜਾਂਦਾ ਰਿਹਾ ਹੜ ਤੇ ਪਿਛਾ, ਉੱਥੇ ਡੋਲੀ ਆਏ ਜਿੱਲੇ ਗਿਆ ਤਾਂ ਉੱਥੇ ਮੈਂ ਮਸ਼ਵਰਾ ਕੀਤਾ ਛੋਰਾ ਦਾ ਬਈ ਜ਼ਮੀਨ ਲੈ ਲਾ ਮੈਂ ਤੇ ਚੱਲ ਕੇ ਦੇਖ ਲੈ। ਉਹ ਛੋਰ ਆਏ ਮੇਰੇ ਨਾਲ ਵੇਖਣ, ਉਸਲੇ ਦਰਿਆਈ ਇਲਾਕਾ ਸੀ ਸਾਰਾ ਜੀ ਜੀ, ਕਿਤੇ ਕਿੱਲਾ ਸੀ, ਕਿਤੇ ਕਨਾਲ ਸੀ, ਕਿਤੇ ਦੋ ਕਨਾਲ, ਦੱਬ ਡਾਢੀ ਖੜੀ ਸੀ ਇੱਥੇ ਥਾਂ ਥਾਂ ਤੇ। ਉਹ ਕਿਲੇ ਆ ਵੇਖਿਆ ਤੇ ਕੀਤਾ ਤਾਂ ਮੈਨੂੰ ਆਖਣ ਲੱਗੇ ਛੋਰ ਰਕਬਾ ਤਾਂ ਠੀਕ ਹੈ ਪਰ ਪੜਾਵਣਾ ਪਏਗਾ। ਮੈਂ ਆਖਿਆ ਹੌਲੀ ਹੌਲੀ ਬਣ ਜਾ ਆ ਲੈ ਤਾਂ ਲਈਏ। ਉਹ ਮੀਆਂ ਅਸੀਂ 40,000 ਨੂੰ ਕਿੱਲਾ ਲੈ। ਬਿਲਕੁਲ ਸਹੀ ਹੈ ਜੀ, ਜਿੱਥੇ ਇਨਸਾਨ ਦਾ ਨਸੀਬ ਹੋਵੇ ਕੁਝ ਵੀ ਹੁੰਦਾ। ਤੇ ਯਾਦ ਆਉਂਦਾ ਉਹ ਪਿੰਡ ਪਿੱਛੇ ਜਿੱਥੇ ਜੰਮੇ ਆ ਸਾਰਾ ਸੁਪਨੇ ਚ ਕਦੀ ਉੱਥੇ ਗਏ? ਸੁਪਨੇ ਚ ਨਹੀਂ, ਸੁਪਨੇ ਗਏ ਇੱਕ ਦੋ ਵਾਰੀ ਗਏ ਹੈ। ਕੀ ਵੇਖਾ ਦਾ ਪਿੰਡ ਵੇਖਣ ਗਏ? ਪਿੰਡ ਵੇਖਿਆ ਹੈ, ਉਹ ਥਾਵਾਂ ਵੇਖੀਆਂ ਨੇ ਜਿੱਥੇ ਬਹਿੰਦੇ ਉਠੀਂਦੇ ਸਨ, ਗਲੀਆਂ ਵੇਖੀਆਂ ਨੇ, ਸਾਰਾ ਕੁਛ ਅੱਖੀ ਦੇ ਸਾਹਮਣੇ ਹੁਣ ਵੀ ਦਿੱਤੀ ਜਾਂਦਾ ਵੀ ਆ ਗਈ ਅਹੀਂ ਜਾਂਦੀ ਪਈ ਆ ਆਈਏ ਆ ਥਾਂ ਆਈਏ ਅਹੀਂ ਅੱਖੀ ਦੇ ਸਾਹਮਣੇ ਮੈਨੂੰ ਹੁਣ ਦਿੱਤੀ ਜਾ। ਕਿਵੇਂ ਦਾ ਹੁੰਦਾ ਆ ਪਿੰਡ? ਕੋਈ ਉਹ ਜਿਵੇਂ ਤੁਹਾਨੂੰ ਅੱਜ ਨਿਗੇ ਪਿਆ ਆਂਦਾ, ਉਹ ਕਿਵੇਂ ਦਾ ਪਿੰਡ? ਉਹ ਪਿੰਡ ਦਾ ਗਲੀਆਂ ਤੈਨੂੰ ਮੈਂ ਦੱਸਾਂ ਵੇਖ ਨਾ, ਇਹ ਆ ਗਲੀ ਆ ਗਈ ਇੱਥੇ ਆ ਸਾਡੇ ਛਪੜਾ ਇੱਥੇ, ਇਹ ਛਪੜੇ ਨੂੰ ਗਲੀ ਆ ਗਈ, ਇਹ ਵੇਖ ਲੈ ਇੱਥੇ ਆ ਤੇ ਅਹੀਂ ਹੋ ਗਈ ਇੱਥੇ ਚੁੰਡ ਤੇ ਆ ਤੇ ਆ ਬਾਠੇ ਕੇ ਵੱਟੂ ਬੈਠੇ ਨੇ ਉਹਨਾਂ ਨੂੰ ਗਲੀ ਗਈ ਤੇ ਆ ਭੋਜੋ ਕੇ ਵੱਟੂ ਬੈਠੇ ਨੇ ਇਹਨਾਂ ਨੂੰ ਗਲੀ ਗਈ, ਆ ਗਾ ਸਾਡੇ ਬੰਨੇ ਸਾਰੇ ਗਰਾਂ ਨੂੰ ਗਈ। ਠੀਕ ਹੈ, ਆ ਗਈ ਸਮਝੇ? ਤਿੰਨ ਗਲੀਆਂ ਆਪੋ ਆਪ ਹੋ ਗਈਆਂ ਜਾ ਕੇ। ਅੱਗੋਂ ਫਿਰ ਜਿਵੇਂ ਘਰ ਹੈਗੇ ਸਿਰ ਸ਼ਾਖਾ ਫੁੱਟ ਗਈਆਂ, ਆਪੋ ਆਪ ਬੈਠੇ ਰਹੇ। ਫਿਰ ਸਾਡੇ ਪਿੰਡ ਦੇ ਵਿੱਚ ਘਰ ਸਨ ਜਿਹੜੇ ਸਨ ਭੋਜੋ ਕੇ, ਕਾਲੇ ਕੇ ਤੇ ਛੀਨੇ ਸਨ। ਛੀਨਿਆਂ ਦਾ ਰਕਬਾ ਕੋਈ ਨਹੀਂ ਸੀ, ਆ ਗਈ ਸਮਝਿਆ? ਉਹ ਛੀਨੇ ਇੱਕ ਚੁੰਡ ਤੇ ਬੈਠੇ ਸਨ ਪਰ ਛੀਨੇ ਮਾਰ ਖੰਡ ਬੰਦੇ ਸਨ, ਚੋਰੀ ਚੱਪਾ ਡਾਢਾ ਕਰਦੇ ਸਨ। ਆ ਗਈ ਸਮਝੋ? ਚੋਰੀ ਕਰ ਲਿਆ ਦੇ, ਉੱਠ ਚੁਰਾ ਲਿਆ ਦੇ, ਮਹੀਂ ਗਾਈ ਬਲਦ ਸਾਰਾ ਕੁਛ ਚੁਰਾ ਲਿਆ ਦੇ ਤੇ ਵੇਚ ਕੇ ਖਾਂਦੇ ਰਹਿੰਦੇ ਤੇ ਕਰਦੇ। ਅੱਛਾ, ਅੱਜ ਜੋ ਕੋਈ ਆਖੇ ਚ ਹਾਂ ਵੀ ਜਿਹੜਾ ਬਾਰਡਰ ਹੈ ਉਹ ਨਰਮ ਕਰ ਦਿੱਤੇ ਇਹਨੇ, ਤੇ ਜਿਹੜੇ ਵੱਡੇ ਬਜ਼ੁਰਗ ਹਨ ਉਹ ਉਦਲੇ ਹਨ ਜਾਂ ਇਦਲੇ ਹਨ, ਉਹਨਾਂ ਨੂੰ ਇਜਾਜ਼ਤ ਉਹਨਾਂ ਨੇ ਦੇ ਦਿੱਤੀ ਹੈ ਵੀ ਆਹ ਤੇ ਪਿੰਡ ਤੋਂ ਚੱਕਰ ਲਾ ਸਕਦੇ ਨੇ। ਅੱਛਾ, ਵੱਜ ਤੇ ਅੱਪੜ ਜਾਸੂ ਪਿੰਡਾਂ ਨੂੰ ਪਿੰਡ ਬਾਇਆ ਤੇ ਇੱਕ ਮਿੰਟਾਂ ਜਾਂਦਾ ਰਿਹਾ। ਆ ਗਈ ਸਮਝਿਆ? ਆਰਡਰ ਹੋ ਜਾਵੇ ਤੇ ਇਹ ਵੇਖ ਲੈ ਸਾਡੇ ਤਾਂ ਪਿੰਡ ਹੀ ਸੌਖਾ ਹੈ। ਮੈਥੋਂ ਸੁਣ ਲੈ, ਇੱਥੋਂ ਚੜਾਂਗਾ ਗੱਡੀ ਦੇ ਉੱਤੇ ਤੇ ਜਾ ਲਵਾਂਗਾ ਲੰਮੀ ਮਲੋਟ ਕੋਲੇ। ਆ ਗਈ ਸਮਝਿਆ? ਉੱਥੋਂ ਸਾਰਾ 5 ਕੋ ਸਾਡਾ ਪਿੰਡ ਹੈਗਾ। ਆ ਗਈ ਸਮਝਿਆ? ਸਾਰੇ ਰਾਹ ਯਾਦ ਹੈ, ਸਾਰੇ ਯਾਦ ਤੇ ਇੱਧਰਲੇ ਪਾਸੋਂ ਰਿਆਸਤ ਬੀਕਾਨੇਰ ਦੀ ਗੱਡੀ ਚੱਲਦੀ ਸੀ। ਆ ਗਈ ਸਮਝੇ? ਉਹ ਸੀ ਸਾਤੋਂ ਉਹ ਸਵਾ ਕੋਹ ਤੇ। ਹਾਂ, ਤੇ ਕੀ ਆਂਦੇ ਨੇ ਇਮਰਾਨ ਖਾਨ ਤੇ ਮੋਦੀ ਨੂੰ ਕੀ ਆਂਦੇ ਨੇ ਵੀ ਕੋਈ ਇਹ ਬਾਰਡਰ ਥੋੜੇ ਜਿਹਾ ਨਰਮ ਕਰੋ, ਚਾਹੇ ਅਸੀਂ ਇੱਕ ਦੂਜੇ ਤੇ ਆ ਜਾਈਏ। ਅਸੀਂ ਹੁਣ ਬਜ਼ੁਰਗਾਂ ਨੇ ਵੱਡੇ ਜਿਹੜੀ ਉਮਰ ਦੇ ਨੇ ਅਸੀਂ ਕੀ ਵਿਗਾੜ ਲੈਣਾ? ਇਹ ਤਾਂ ਖੁੱਲ ਕਰ ਲੈਣ, ਲੈਣ ਦੇਣ ਕਰ ਲੈਣ ਤੇ ਗੱਲ ਹੀ ਮੁੱਕ ਜਾਏ। ਲੈਣ ਦੇਣ ਕਰ ਲੈਣ, ਆ ਗਈ ਸਮਝ? ਥੋੜੇ ਜਿਹੇ ਖੁਸ਼ਹਾਲੀ ਹੋ ਜਾਵੇ ਇੱਥੇ ਦੀ ਉੱਥੇ ਚੀਜ਼ਾਂ ਉਦੋਂ ਦੀ ਹੋਣਾ। ਗੱਲ ਤਾਂ ਸੁਣ ਲੈ ਵੀ ਅਸੀਂ ਇੱਥੇ ਬੈਠੇ ਤਾਂ ਨਾ ਤੇ ਸਿੱਖ ਸਾਡੇ ਬੰਨੇ ਸੁਣੇ ਗੱਲ ਦਾ ਰਵਈਏ ਲੈ ਜਾਓ। ਠੀਕ ਹੈ, ਮੇਰਾ ਕਾਵੇ ਬੰਨੇ ਕਾਂਡੇ ਮੈਂ ਝੂਠ ਮਾਰਨ ਜਿਹੜੇ ਬੇਲੀ ਯਾਰ ਬੇਲੀ ਹੈ ਯਾਰ ਬੇਲੀ ਉਹ ਆਦੇ ਆ ਜਾਓ ਰੁਪਈਏ ਲੈ ਜਾਓ ਜੇ ਤੇ ਦਿਲ ਕਰ ਦੇ ਤੇ ਨਾਲੇ ਟੱਕਰ ਜਾਓ, ਨਾਲੇ ਟੱਕਰ ਜਾਓ, ਕਦੀ ਨਾ ਜਾਵਣ ਹੋਇਆ। ਆਹ ਫਿਰ ਗੱਲ ਸੁਣੇ ਨਾ ਤੇਰੀ ਐਨੇ ਤੇਰੇ ਕਿ ਮੈਂ ਮਾਰਾ ਕੂੜ, ਅੱਲਾ ਨੇ ਸਾਡੀ ਇੱਥੇ ਆਮਨਸਾਰ ਬਾਹ ਫਾੜੀ। ਆ ਨਹੀਂ ਇੱਕ ਤੇ ਹੁੰਦਾ ਨਾ ਵੀ ਬੰਦਾ ਕੋਈ ਗਰੀਬ ਬੜਾ ਹੋਵੇ ਉਹ ਤੋਂ ਹੱਟ ਤੇ ਜਿਹੜੀ ਦਿਲੀ ਮੁਹੱਬਤ ਹੁੰਦੀ ਹੈ, ਮੈਂ ਉਹਦਾ ਪੁੱਛਣਾ ਬਈ ਉਹ ਦਿਲ ਤੜਪਦਾ ਰਿਹਾ ਹਾਲ ਦੇ ਪਿੰਡ ਨੂੰ ਜਿਸ ਮਿੱਟੀ ਤੜਪਦਾ ਰਿਹਾ। ਆ ਗਈ ਸਮਝਿਆ? ਤੇ ਜਾਨ ਤੇ ਜੀ ਡਾਢਾ ਕਰਦਾ ਸੀ ਪਰ ਗੱਲ ਕੀ ਐਂ ਕਰਤੇ ਵੀ ਜਾਓ ਇਕੜੀ ਕਾਬਾਂ ਬਣਾਓ, ਕਾਪੀਆਂ ਬਣਾਓ, ਬਾਰਡਰ ਤੇ ਜਾ ਕੇ ਟੱਪੋ ਕਰੋ, ਬਸ ਐਂ ਕਰਤੇ ਵੀ ਕਿਹੜਾ ਜੱਬ ਚ ਪਵੇ ਤੇ ਕਿਹੜਾ ਕਰੇ। ਅੱਲਾ ਅੱਲਾ ਖੇਚਲਾ ਬਈ ਉਹ ਸਿੱਖ ਬੈਠੇ ਨੇ ਤੇ ਅਸੀਂ ਤਾਂ ਹੁਣ ਅਜੇ ਤੱਕ ਸਾਡੇ ਗਰਾਂ ਦੇ ਬੰਦੇ ਬੈਠੇ ਰਿਆਸਤ ਵੀ ਕਰ ਰਹੇ। ਆ ਗਈ ਸਮਝ ਵਿੱਚ? ਉਹ ਹਨੂਮਾਨਗੜ੍ਹ ਸੁਣਿਆ ਹੋਵੇਗਾ ਤੇ ਥੁੜ ਜਾ ਦਬਈ। ਆ ਗਈ ਸਮਝ? ਉੱਥੇ ਸਾਡੇ ਮੁਸਲਮਾਨ ਭਰਾ ਬੈਠੇ ਨੇ ਹੁਣ ਅਜੇ ਵੀ, ਉੱਥੇ ਮੁਸਲਮਾਨ ਬੈਠੇ ਨੇ
ਆਂਦੇ ਉਹ ਉਸ ਵੇਲੇ ਜਾਂਦੇ ਨਹੀਂ ਨੇ। ਨਿਕਲਿਆ ਹੈ। ਨਹੀਂ ਕੀ ਆ ਗਿਆ ਸ਼ਹਿਰ ਦੇ ਕ ਹਾਂ ਇੱਡੇ ਕ ਬੈਠੇ ਰਹੇ ਨੇ ਤੇ ਮੁੜਾ ਸੂਰੀ ਵਾਲਾ ਹੈਗਾ ਉਹਨਾਂ ਹੀ ਚੁੱਕ ਆਇਆ ਇੱਥੇ ਉਹਨਾਂ ਆਂਦੇ ਮੁਸਲਮਾਨ। ਜਾਂਦੇ ਨੇ ਆਂਦੇ ਅੱਛਾ। ਜਾਂਦੇ ਨੇ ਭਰਾਵਾਂ ਨੂੰ ਟੱਕਰਦੇ ਨੇ ਉੱਥੋਂ ਉਧਰੋਂ- ਇੰਡੀਆ ਹੀ ਤੋਂ ਆ ਤੇ ਇੱਥੇ ਹਾਂ ਟੱਕਰ ਜਾਂਦਾ। ਟੱਕਰ ਜਾਂਦੇ ਨੇ ਬਾਰਡਰ ਤੋਂ ਟੱਪੇ ਆਉਂਦੇ ਨੇ ਠੀਕ ਹੈ ਆ ਗਈ ਸਮਝਿਆ ਠੀਕ ਹੈ ਉਹ ਫਿਰ ਅਈਏ ਨਾ ਅੱਗੇ ਤਾਂ ਖੁੱਲਾ ਸੀ ਬਾਰਡਰ ਜੀ ਜੀ। ਹੁਣ ਇਹਨਾਂ ਤਾਰ ਲਾ ਦਿੱਤੀ ਆਓ 84 85 ਤਾਰ ਲੱਗੀ। ਹਾਂ ਇਹ ਨਾ ਹੁਣ ਤਾਰ ਲਾਤੀ ਹੁਣ ਉਹ ਤੈਨੂੰ ਮੈਂ ਦੱਸਾਂ ਕਾਪੀ ਬਣਾਉਂਦੇ ਨੇ ਟੱਪਾ ਪਹਿਲੇ ਵੀਜ਼ਾ ਲੱਗਦੀ ਪਹਿਲੇ ਵੀਜ਼ਾ ਲੱਗ ਸੀ ਹਾਂ ਵੀਜ਼ਾ ਵੀਜ਼ਾ ਲੱਗਣ ਤੋਂ ਲਾ ਬਾਅਦ ਤੇ ਉਹ ਆਖਦੇ ਨੇ ਫਿਰ ਉਹ ਆਪਣਾ ਪੈਂਦਾ ਵਾਗੇ ਬਾਰਡਰ ਤੋਂ ਜੀ ਹਾਂ। ਸਾਰਾ ਉਹ ਠੁੱਟ ਪਾਉਂਦੇ ਨੇ ਹੂੰ ਫਿਰ ਇੱਧਰ ਟੱਪਿਆ ਆਉਂਦੇ ਨੇ ਭੈਣ ਭਾਈਆਂ ਨੂੰ ਇੱਥੇ ਮਿਲਦੇ ਨੇ ਵਿਆਹ ਸ਼ਾਦੀ ਵੀ ਕਰਦੇ ਨੇ ਛੋੜੀ ਵਿਆਹ ਲਈ ਤੇ ਨਾਲ ਲੈ ਗਏ ਤੇ ਹਟ ਗਿਆ ਪਿੱਛਾ ਆ ਗਈ ਅੱਛਾ ਸਮਝ ਅੱਛਾ ਅੱਛਾ। ਉਹ ਜਦੋਂ ਵਿਆਹ ਲੈਂਦੀ ਤੇ ਨਾਲ ਲੈਂਦੀ ਤੇ ਹਟੇ ਆਏ ਉਹ ਕਿਹੜੇ ਬੈਠੇ ਨੇ ਆਪਣੇ ਵਟੂਆਂ ਦੇ ਵਿੱਚ ਕੋਈ ਹਨ ਕਿ ਕਿਹੜੇ ਮੁਸਲਮਾਨਾਂ ਚ ਨਹੀਂ, ਉਹ ਕਿਹੜੇ ਨੇ? ਬੈਠੇ ਨੇ ਮੁਸਲਮਾਨਾਂ ਜੋਈਏ ਬੈਠੇ ਨੇ ਜੋਈਆਂ ਦੇ ਆਂਦੇ ਜਾਂਦੇ ਨੇ ਜੀ। ਜੋਈਏ ਆਂਦੇ ਜਾਂਦੇ ਨੇ ਅਜੇ ਵੀ ਆਂਦੇ ਜਾਂਦੇ ਨੇ ਅੱਛਾ ਆ ਗਈ ਸਮਝਿਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਇੱਥੇ ਮਿੰਚਣ ਦੇ ਵਿੱਚ ਹੀ ਬੈਠੇ ਨੇ? ਨਹੀਂ ਮਿੰਦਰ ਨਹੀਂ ਉੱਥੇ ਢੋਲੀ ਵਾਲੇ ਆਏ ਨੇ ਢੋਲੀ ਵਾਲੇ ਆ ਬੈਠੇ। ਢੋਲੀ ਵਾਲਾ ਤੇ ਨਾਲ ਤੈਨੂੰ ਮੈਂ ਦੱਸਾਂ ਭੈਣੀਆਂ ਨੇ ਕਿ ਵਈ ਜੱਜੂ ਕਿਆ ਨੀਆਂ ਮੋਮੇ ਕਿਆ ਨੀਆਂ ਇਹਨਾਂ ਦੀਆਂ ਆਮਣ ਜਾਮਣ ਦੀਆਂ ਰਿਸ਼ਤੇਦਾਰੀਆਂ ਨੇ ਕਿਤੇ ਜੋਈਆਂ ਦੀਆਂ। ਲੋਟੀ ਤੋਂ ਬਾਅਦ ਕਿਤੇ ਕੁ ਲੋਕਾਂ ਦੀ ਰਿਸ਼ਤੇਦਾਰੀ ਹੋਈਆਂ ਉਹ ਬੜੀਆਂ ਹੋਣਾ ਆਪਾਂ ਤਾਂ ਕੀਤੀ ਕੋਈ ਨਹੀਂ ਐਵੇਂ ਤੇਰੇ ਅੱਗੇ ਉਹਨਾਂ ਦੀ ਮਾਰਾ। ਆਪਸ ਵਿੱਚ ਜੋਈਏ ਉਹਨਾਂ ਆਪਸ ਵਿੱਚ ਕਰਦੇ ਜੋਈਆਂ ਨੇ ਆਪਸ ਦੇ ਵਿੱਚ ਕੀਤੀਆਂ ਜੱਲੂ ਕਿਆ ਨੇ ਅੱਛਾ ਅੱਛਾ। ਜੱਲੂ ਕੇ ਉੱਥੇ ਬੈਠੇ ਨੇ ਇੱਥੇ ਵੀ ਬੈਠੇ ਨੇ ਹਾਂ ਆ ਗਈ ਸਮਝਿਆ ਹਾਂ ਇਹ ਫਿਰ ਉਹ ਜਿਹੜੇ ਰਿਸ਼ਤੇ ਲੈਂਦੇ ਦਿੰਦੇ ਪਏ ਨੇ ਹੂੰ। ਬਈ ਕਿਲੇ ਵਿਆਹ ਲੈਂਦੀ ਤੇ ਗਏ ਤੇ ਉਹ ਬਣ ਗਿਆ ਕਾਪੀ ਜੀ ਵੀਜ਼ਾ ਲੱਭ ਵੀਜ਼ਾ ਹਾਂ, ਪਾਸਪੋਰਟ ਪਹਿਲੇ ਬਣਵਾ ਹਾਂ, ਲਿਆ ਪਹਿਲੇ ਪਾਸਪੋਰਟ ਤੇ ਬੜ ਵੀਜ਼ਾ ਅੱਗੋਂ ਲੱਗ ਗਿਆ। ਇੱਕੋ ਲੱਗ ਗਿਆ ਤੇ ਬਸ ਇੱਧਰੋਂ ਜੇ ਵਿਵਾਦ ਆ ਗਿਆ ਤਾਂ ਵੀ ਕੁੜੀ ਜਾਂਦੀ ਰਹੀ ਉਧਰੋਂ ਆ ਗਈ ਤੇ ਤਾਂ ਵੀ ਆ ਗਈ ਆਂਦੇ ਜਾਂਦੇ ਰਹਿੰਦੇ ਨੇ ਵੀਜ਼ੇ ਤੇ ਆਂਦੇ ਜਾਂਦੇ ਨੇ ਠੀਕ ਹੈ ਬਾਬਾ ਜੀ ਮਿਹਰਬਾਨੀ ਤੁਸੀਂ ਹਾਂ। ਸਾਡੇ ਨਾਲ ਖੁੱਲ ਤੇ ਗੱਲਬਾਤ ਕੀਤੀ ਸਾਰਾ ਹਾਂ। ਤੁਸੀਂ ਦੱਸਿਆ ਹਾਂ ਤੇ ਦੋਸਤੋ ਇਹ ਹੈ ਪਾਰਟੀਸ਼ਨ ਸਟੋਰੀ ਹਾਂ ਕੀ ਉਸ ਵੇਲੇ ਦਾ ਹਾ ਤੇ ਕੀ ਹੁਣ ਕੀ ਹੈ ਤੇ ਕੀ ਵਾਪਰੀ ਤੇ ਕੀ ਹੋਇਆ ਖੁੱਲ ਤੇ ਬਾਬਾ ਜੀ ਨੇ ਤੁਹਾਨੂੰ ਸਾਰਾ ਦੱਸ ਦਿੱਤਾ ਹੈ। ਹਾਂ ਤੇ ਇਹੀ ਸਟੋਰੀਆਂ ਜਿਹਨੂੰ ਹਾਂ। ਅੱਗੇ ਸਾਨੂੰ ਆਮ ਕਰਨ ਦੀ ਲੋੜ ਹੈ ਹਾਂ ਇਹੀ ਉਹ ਸੱਚੀ ਹਿਸਟਰੀ ਹੈ ਬਾਕੀ ਕੋ ਕੂੜ ਦੀਆਂ ਹਿਸਟਰੀਆਂ ਬਣਾਈ ਫਿਰਦਾ ਹੈ ਤਾਂ ਬਣਾਈ ਫਿਰ ਹਾਂ। ਬਹੁਤ ਬਸ ਸ਼ੁਕਰੀਆ ਤੁਹਾਡੇ ਮੇਰੀ ਸਾਰਿਆਂ ਦਾ ਗੱਲ ਵੀ ਸੁਣੇ ਨਾ ਹਾਂ ਉਹ ਕਿਉਂ ਬੰਦ ਕਰ ਅਸੀਂ ਦਿੱਤੀ? ਜਿਸ ਵਕਤ ਉੱਥੋਂ ਉੱਠੇ ਆਏ ਗਾਫਲਾ ਸਾਡਾ ਤੁਰਿਆ ਹੈ ਹਾਂ ਤੇ ਬਾਕੀ ਗੱਲ ਕੀ ਹੈ ਗਾਫਲੇ ਦੇ ਵਿੱਚੋਂ ਜਿਹੜਾ ਪਿੱਛੇ ਰਹਿ ਗਿਆ ਨਾ ਤਾਂ ਇੱਕ ਦੋ ਚੂੜੇ ਆਪਣੇ ਨੇ ਹੂੰ ਉਹ ਛੋਰੀਆਂ ਦੀਆਂ ਬਾਈ ਮੁਸਲਮਾਨਾਂ ਨੇ ਖਿੱਚਦੇ ਲੈ ਗਏ ਫਿਰ ਆਪਣੇ ਛੋਰ ਗੱਭਰੂ ਆਪਣੇ ਹੂੰ ਜਿਹੜੇ ਅਪੜ ਗਏ ਤੇ ਉਹ ਚੂੜਿਆਂ ਨੂੰ ਜਾਨੋਂ ਮਾਰ ਦਿੱਤੀ ਹੂੰ ਛੋਰੀਆਂ ਛੁਡਾ ਲਿਆਂਦੀਆਂ ਤੇ ਹੂੰ ਜਾਨੋਂ ਮਾਰ ਦਿੱਤੇ ਤੇ ਕਈ ਫਿਰ ਤੈਨੂੰ ਮੈਂ ਦੱਸਣਾ ਦੋ ਛੋਰੀਆਂ ਹਿੰਦੁਸਤਾਨ ਚ ਰਹਿ ਗਈਆਂ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਗਈਆਂ ਤੇ ਇੱਥੋਂ ਇੱਕ ਆਦਮੀ ਗਿਆ ਜਾਂ ਤੇ ਉਹਨਾਂ ਨੇ ਫਿਰ ਸੁਣੇ ਗੱਲੇ ਵੀ ਅੱਗੇ ਅਸੀਂ ਪੜ੍ਹਦੇ ਸਾਂ ਕੁਰਾਨ ਹੁਣ ਪੜ੍ਹਦੇ ਹਾਂ ਗ੍ਰੰਥ ਸਾਹਿਬ ਠੀਕ ਆ ਗਈ ਸਮਝਾ ਹੂੰ ਵੀ ਅੱਗੇ ਅਸੀਂ ਪੜ੍ਹਦੀਆਂ ਸਾਂ ਕੁਰਾਨ ਹੁਣ ਪੜ੍ਹਦੇ ਹਾਂ ਗ੍ਰੰਥ ਸਾਹਿਬ ਹੂੰ ਤੇ ਸਾਡਾ ਕੋਈ ਭਰਾ ਨਹੀਂ ਚੂੜੀਆਂ ਪਹਿਲੀ ਫਿਰਦੇ ਨੇ ਹੂੰ ਆ ਗਈ ਸਮਝਾ ਚੂੜੀਆਂ ਪਹਿਲੀ ਫਿਰਦੇ ਨੇ ਹੂੰ ਫਿਰ ਇੱਥੋਂ ਗਏ ਨੇ ਤੇ ਉਹ ਲੈ ਕੇ ਆਏ ਨੇ ਹੂੰ ਰਾਤ ਦੇ ਟਾਈਮ ਨਾ ਹੂੰ ਜਿਹੜੇ ਆਪਣੇ ਨੇ ਉੱਥੇ ਤੇ ਉਹ ਤੈਨੂੰ ਮੈਂ ਦੱਸਾਂ ਛੋਰੀਆਂ ਲੈ ਆ ਫਿਰ ਕਈ ਮਿਲਟਰੀ ਨਾਲ ਆਈਆਂ ਨੇ ਮਿਲਟਰੀ ਲੈ ਕੇ ਮਿਲਟਰੀ ਗਈ ਏ ਤੇ ਆ ਬਾਅਦ ਵਿੱਚ 53 54 1953 ਲੋਟੀ ਤੋਂ ਕੋਈ 5-6 ਸਾਲ ਬਾਅਦ ਵੀ ਹਾਂ ਇਹ ਜਿਹੜਾ ਜਨਾ ਤੇ ਨਹਿਰੂ ਤੇ ਲਿਆਕਤ ਇੱਕ ਹਾਂ। ਇਹਨਾਂ ਨੇ ਵਾਅਦਾ ਕੀਤਾ ਨਾ ਹਾਂ ਵੀ ਜਿਹੜੇ ਪਿਛਾ ਰਹਿ ਗਏ ਹਨ ਹਾਂ ਉਹ ਔਰਤਾਂ ਵਾਪਸ ਕਰ ਦੇਵਣ ਇਦੂ ਵਾਲੀਆਂ ਤੇ ਹਾਂ ਇਦੂ ਜੋ ਜੋ ਉਹ ਮੁੜ ਜਿਨ੍ਹਾਂ ਦੇ ਸ਼ਾਦੀਆਂ ਹੋਈਆਂ ਉਹਨਾਂ ਨੂੰ ਹਾਂ। ਬਾਲ ਛੱਡਣੇ ਪਏ ਉਹ ਮੁੜ ਹਾਂ। ਉਦੂ ਲੈ ਆਇਆ ਤੇ ਹਾਂ। ਇਦੂ ਉਹਦੇ ਇੱਧਰ ਗੱਲ ਦਿੱਤੀਆਂ ਉਧਰ ਹੈ ਉਧਰ ਹੀ ਨਾ ਜਿਹੜੇ ਸ਼ਾਦੀਆਂ ਕੀਤੀਆਂ ਸਨ ਇੱਕ ਕੋਈ ਲੁਹਾਰਾਂ ਦੀ ਮਾਈ ਦੀ ਹੈ ਇਵੇਂ ਨਾ ਉਹ ਸਿੱਖਾਂ ਦੇ ਘਰ ਆਈ ਤੋਂ ਉਹਦੇ ਦੋ ਬੱਚੇ ਹੋ ਗਏ ਕਾਲਾ ਹਾਂ। ਸਿੰਘ ਹੋਇਆ ਤੇ ਕੋਰ ਹੋਈ ਹਾਂ ਹਾਂ ਉਹਦੀ ਸ਼ਾਦੀ ਪਹਿਲੇ ਤੇ ਮੰਗਣੀ ਹੋਈ ਹੋਈ ਹੈ ਗੁਲਾਬੜੀ ਹਾਂ ਹਾਂ ਉਹ ਲੁਹਾਰ ਹੈ ਮੁਸਲਮਾਨ ਹਾਂ, ਉਹ ਹਾਂ। ਮੁੜ ਬਾਅਦ ਦੇ ਵਿੱਚ ਉੱਥੋਂ ਉਹ ਲਿਆਂਦੀ ਗਈ ਹੈ ਹਾਂ ਇੱਥੋਂ ਹੀ ਲਿਆਂਦੀ ਹੈ। ਅਬੋਰ ਦੇ ਆਸੇ ਪਾਸੇ ਹੋਈ ਨਾ ਹਾਂ
ਇੱਥੋਂ ਹੀ ਮੁੜ ਦੁਬਾਰਾ ਉਹਨਾਂ ਨੇ ਲੈ ਆ ਆਂਦੇ ਗੁਲਾਬੜੀ ਉਹ ਮੁੜ ਉਹਦੇ ਦੋ ਬੱਚੇ ਜਿਹੜੇ ਹੈ ਹਾਂ ਹਾਂ ਉਹ ਕਾਲਾ ਤੇ ਉਹ ਹਾਂ। ਕਾਲੇ ਦੀ ਛੋਟੀ ਭੈਣ ਹਾਂ ਉਹ ਛੋਟੀ ਭੈਣ ਨੂੰ ਤੇ ਨਾਲ ਉਹ ਕੁੱਛੜ ਚਾਂਤ ਲੈ ਆਈ ਨਾ ਹਾਂ ਉਹ ਜਿਹੜਾ ਕਾਲਾ ਹਾ ਉਹ ਉਹ ਕਾਲਾ ਰਹਿ ਮੁੜ ਜਿਹੜਾ ਹਾ ਹਾਂ। ਉਹ ਉੱਥੇ ਹੀ ਰਹਿ ਗਿਆ ਹਾਂ ਰਹਿ ਗਿਆ ਉਹ ਕਾਲੇ ਦਾ ਪੁੱਤਰ ਹੈ ਗੁਰਮੀਤ ਸਿੰਘ ਹਾਂ ਹਾਂ ਉਹ ਠੀਕ ਗੁਰਮੀਤ ਸਿੰਘ ਨੇ ਮੇਰੇ ਨਾਲ ਰਾਬਤਾ ਕੀਤਾ ਵੀ ਉਹ ਮੇਰੀ ਬੂਈ ਤੇ ਦਾਦੀ ਦੀ ਜੇ ਕੋਈ ਖਬਰ ਹੋਵੇ ਹੈ। ਹਾਂ ਤੇ ਉਹ ਗੁਲਾਬੜੀ ਪਿੰਡ ਗਏ ਹੈ ਅੱਛਾ ਉਹ ਮੁੜ ਪਤਾ ਪੁਤਾ ਕੀਤਾ ਮੈਨੂੰ ਨਾ ਪਤਾ ਚੱਲਾ ਉਹ ਕੁਝ ਅੱਛਾ। ਦੱਸਿਆ ਵੀ ਉਹ ਲੁਹਾਰਾਂ ਦੇ ਘਰ ਹੈ ਅੱਛਾ ਅੱਛਾ ਠੀਕ ਹੈ ਗੁਲਾਬੜੀ ਤੇ ਮੈਂ ਦੱਸਿਆ ਨਾ ਇਹ ਮਹਾਰਾਜ ਦੇ ਕੋਲੇ ਤੇ ਇੱਥੇ ਬੈਠੇ ਨੇ ਗੁਲਾਬੜੀ ਦੇ ਡੂਗੇ ਦੇ ਕੋਲੇ ਜੀ ਡੁੱਗੇ ਦੇ ਆ ਕੋਲ। ਡੂਗੇ ਦੇ ਕੋਲੇ ਗੁਲਾਬੜੀ ਤੇ ਬਾਕੀ ਨਹੀਂ ਪਤਾ ਵੀ ਲੱਗਦਾ ਇੱਥੇ ਹਾਂ। ਸਾਲ ਹੋ ਗਏ ਉਹ ਨਾ ਪਤਾ ਲੱਗਾ ਵੀ ਉਹ ਕੌਣ ਆਏ ਤੇ ਆ ਕਿਵੇਂ ਕੌਣ ਆਏ। ਨਹੀਂ ਹੈ ਨਹੀਂ ਪਤਾ ਲੱਗਦਾ ਹੈ ਸਾਲ ਬਹੁਤ ਆ ਗੁਜ਼ਰੇ ਨੇ ਹਾਂ ਹੁਣ ਤਾਂ 73 74 ਸਾਲ ਹੋ ਗਏ ਹਾਂ 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 ਸਨ 47 ਦੇ ਵਿੱਚ ਹੱਲੋ ਗੁੱਲਾ ਪਿਆ ਹੈ। ਹੂੰ ਆ ਗਈ ਸਮਝ ਤੇ ਅੱਜ ਤੈਨੂੰ ਮੈਂ ਦੱਸਾਂ ਸਨ 2000 21 ਹੋ ਗਿਆ ਅੱਜ 21 ਪਹਿਲਾ ਅੱਜ ਸਾਲ ਚੜ ਪਿਆ ਆ ਚੜ ਪਿਆ ਅੱਜ ਪਹਿਲਾ ਦੇ ਆਪਾਂ ਨਵੇਂ ਸਾਲ ਦੇ ਪਹਿਲੇ ਦੇ ਆਪਾਂ ਇਕੱਠੇ ਬੈਠੇ ਆ 21 ਸਾਲ ਹੋ ਗਏ ਹਾਂ ਹਾਂ ਬਹੁਤ ਸਾਲ ਇੱਥੇ ਸਾਲ ਆ ਲੱਗੇ ਮਾਰ ਕਾ ਧਿਆਨ ਹੋਣਾ ਗੱਲਾਂ ਹੀ ਪੁਰਾਣੀਆਂ ਹਾਂ ਜੀ, ਹੁੰਦੀਆਂ ਤੇ ਉਹ ਕਿਹੜਾ ਜੀਂਦੇ ਨੇ ਕਿਹੜਾ ਕਰਦੇ ਨੇ। ਬਿਲਕੁਲ ਜੀ ਸ਼ੁਕਰੀਆ ਦੋਸਤੋ ਤੁਹਾਡੇ ਨਾਲ ਰਵਣ ਦਾ ਬਹੁਤ ਹਾਂ ਸ਼ੁਕਰੀਆ।